ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬੜੇ ਸੱਜੇ ਲਹਿਜੇ ਜੋ ਅਮਨ ਸੂਦ ਨੂੰ ਘੇਰਿਆ ਵੀ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਸੱਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਵਿੱਚ ਆ ਜਿਹੜੀਆਂ ਤੂੰ ਗੱਲਾਂ ਦੱਸਦਾ ਹੈ ਹੀ ਨਹੀਂ। ਸਿੱਧੀ ਜੀ ਗੱਲ ਆ ਵੀ ਸਾਡੀ ਕੌਮ ਦੇ ਹੀਰੋ ਜਿਹੜੇ ਨੇ ਉਹ ਹੋਰ ਨੇ, ਲਾਲਿਆਂ ਦੇ ਹਿੰਦੂਆਂ ਦੇ ਹੀਰੋ ਹੋਰ ਨੇ। ਕਾਂਗਰਸ ਦੀ ਸਰਕਾਰ ਤਾਂ ਉੱਥੇ ਹਿਮਾਚਲ 'ਚ ਨਾ ਝੰਡੇ ਨੂੰ ਨਾ ਸੰਤਾਂ ਦੀ ਫੋਟੋ ਨੂੰ ਕੋਈ ਇਤਰਾਜ਼ ਕਰ ਰਹੀ, ਪਰ ਇਹ ਬੀਜੇਪੀ ਮਾਰਕਾ RSS ਮਾਰਕਾ ਜਿਹੜਾ ਉੱਥੋਂ ਦਾ ਸਨਾਤਨੀ ਹਿੰਦੂ ਆ ਉਹ ਇਹ ਗੰਦ ਪਾ ਰਿਹਾ। ਤੇ ਕਮਾਲ ਦੀ ਬਾਤ ਇਹ ਆ ਕਿ ਜਿਹੜੀ ਅਕਾਲੀ ਭਾਜਪਾ ਗੱਠਜੋੜ ਮੌਕੇ ਅਜੇ ਬਾਦਲ ਕੇ ਇੰਨਾ ਹੀ ਨਹੀਂ ਸਮਝਾ ਸਕੇ ਕਿ ਸੰਤ ਭਿੰਡਰਾਂ ਵਾਲੇ ਜਿਹੜੇ ਨੇ ਉਹ ਸਾਡੇ ਵੀ ਹੀਰੋ ਨੇ, ਤੇ ਫਿਰ ਅੱਜ ਉੱਥੇ ਜਿਹੜੇ ਫੈਡਰੇਸ਼ਨਿਸਟ ਮੁੰਡਿਆਂ ਨੂੰ ਬਿਠਾ ਕੇ ਜਿਹੜੇ ਬਾਬੇ ਬਣ ਚੁੱਕੇ ਆ ਵਿਚਾਰੇ ਉਹਨਾਂ ਨੂੰ ਬਿਠਾ ਕੇ ਟੀਵੀ ਚੈਨਲਾਂ ਤੇ ਕਿਵੇਂ ਗੱਲ ਸਰ ਜੂਗੀ। ਅਸਲ ਵਿੱਚ ਇਹਨਾਂ ਨੇ ਹਰ ਥਾਂ ਤੇ ਆਪਣੇ ਨਾਲ ਠੱਗੀ ਮਾਰੀ। ਜੇ ਬੀਜੇਪੀ ਨੂੰ ਇਹ ਇੰਨਾ ਨਹੀਂ ਸਮਝਾ ਸਕੇ ਕਿ ਸੰਤ ਜਰਨੈਲ ਸਿੰਘ ਦਾ ਸਾਡੀ ਕੌਮ ਦੇ ਵਿੱਚ ਕੀ ਸਥਾਨ ਆ, ਤੇ ਹੋਰ ਇਹਨਾਂ ਤੋਂ ਕੀ ਆਪਾਂ ਲਈ ਬੈਠੇ ਆ। ਅਸਲ ਵਿੱਚ ਜਿਹੜੀ ਉਹਦੀ ਸਨਾਤਨੀ ਹਿੰਦੂ ਅਮਨ ਸੂਦ ਦੀ ਬਿਮਾਰੀ ਆ ਉਹ ਕੀ ਆ, ਉਹ ਕਹਿੰਦਾ ਕਿ ਮੈਂ ਦੱਸੂਗਾ, ਅਸੀਂ ਦੱਸਾਂਗੇ। ਹਿੰਦੂ ਕਹਿੰਦੇ ਅਸੀਂ ਦੱਸਾਂਗੇ ਕਿ ਸਿੱਖਾਂ ਨੇ ਕਿਹਨੂੰ ਨਾਇਕ ਮੰਨਣਾ, ਕਿਹਨੂੰ ਖਲਨਾਇਕ ਮੰਨਣਾ। ਹੁਣ ਜੇ ਪੰਜਾਬ ਦੇ ਵਿੱਚੋਂ ਹਿਮਾਚਲ ਤੋਂ ਵਾਪਸ ਆ ਕੇ ਪੰਜਾਬ 'ਚ ਇਹ ਜਿਹੜੇ ਨੌਜਵਾਨ ਨੇ ਆਪਦੇ ਚਾਰ ਸਾਥੀ ਨਾਲ ਲੈਣ ਤੇ ਕਿਸੇ ਥਾਂ ਤੇ ਹਿਮਾਚਲੀਆਂ ਦਾ ਕੁੰਡਾ ਕਰ ਦੇਣ, ਫੇਰ ਆਹੀ ਮੀਡੀਆ ਤੇ ਆਹੀ ਸਰਕਾਰ ਕੇਂਦਰ ਦੀ ਪੰਜਾਬ ਦੀ ਜਿਹਨੂੰ ਹੁਣ ਸੁਰਤ ਨਹੀਂ ਆਈ ਹੈਗੀ ਵੀ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਉੱਥੇ ਜਲੀਲ ਕੀਤਾ ਜਾ ਰਿਹਾ, ਹੁਣ ਨਹੀਂ ਬੋਲੇ ਫੇਰ ਦੇਖੋ ਲੇਰਾਂ ਪੈਂਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਆ ਰਹੀਆਂ ਨੇ ਤੇ ਦੋ ਤਰ੍ਹਾਂ ਦੀਆਂ ਜਿਹੜੀਆਂ ਸੂਚਨਾਵਾਂ ਨੇ ਜਾਂ FIRs ਨੇ ਉਹ ਭਰ ਕੇ ਰੱਖੀਆਂ ਹੋਈਆਂ ਲੱਗਦੀਆਂ ਨੇ। ਇੱਕ ਵਿੱਚ ਲਿਖ ਦਿੰਦੇ ਆ ਕਿ ਫਲਾਣੇ ਥਾਂ ਦੇ ਉੱਤੇ ਕਿਸੇ ਅਪਰਾਧੀ ਨੂੰ ਲੈ ਕੇ ਗਏ ਸੀਗੇ ਤੇ ਉਹਨੇ ਕਿਹਾ ਵੀ ਇੱਥੇ ਮੇਰਾ ਅਸਲਾ ਰੱਖਿਆ ਹੋਇਆ, ਤੇ ਜਦੋਂ ਅਸਲਾ ਬਰਾਮਦ ਕਰਨ ਲਈ ਲੈ ਕੇ ਗਏ ਤਾਂ ਉੱਥੇ ਉਹ ਭੱਜਣ ਲੱਗਿਆ ਜਾਂ ਅਸਲਾ ਚੱਕ ਕੇ ਗੋਲੀ ਚਲਾਤੀ ਤੇ ਉੱਥੇ ਉਹਦੇ ਲੱਤ 'ਚ ਗੋਲੀ ਵੱਜੀ ਤੇ ਫੱਟੜ ਹਾਲਤ ਵਿੱਚ ਬੰਦਾ ਅਸੀਂ ਫੜ ਤਾਂ ਲਿਆ ਪਰ ਉਹਦੇ ਗੋਲੀਆਂ ਵੱਜੀਆਂ। ਦੂਜੀ ਤਰ੍ਹਾਂ ਦੀ FIRs ਭਰ ਕੇ ਰੱਖੀਆਂ ਲੱਗਦੀਆਂ ਨੇ ਵੀ ਜਿਹਦੇ ਵਿੱਚ ਬੰਦਿਆਂ ਦੇ ਨਾਂ ਭਰ ਕੇ ਘਟਨਾ ਸਥਾਨ ਦਾ ਨਾਂ ਬਦਲ ਕੇ ਤਰੀਕ ਬਦਲ ਕੇ ਲਿਖ ਦਿੰਦੇ ਆ ਕਿ ਫਲਾਨਾ ਸਿੰਘ ਇਸ ਤਰ੍ਹਾਂ ਭੱਜਣ ਲੱਗਿਆ, ਮਾਰਿਆ ਗਿਆ। ਉਹ ਪਿਛਲੇ 4 ਸਾਲਾਂ ਦੇ ਵਿੱਚ 1990 ਦੇ ਦਹਾਕੇ ਦੇ ਵਿੱਚ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਉਹਨਾਂ ਚੋਂ 30 ਪੁਲਿਸ ਅਫਸਰਾਂ ਨੂੰ ਤਾਜ਼ੀਆਂ ਉਮਰ ਕੈਦਾਂ ਹੋਈਆਂ ਨੇ ਜਾਂ ਸਜ਼ਾਵਾਂ ਸੁਣਾਈਆਂ ਗਈਆਂ ਨੇ, ਪਰ ਉਹਦੇ ਤੋਂ ਕੋਈ ਸਬਕ ਸਿੱਖਣ ਦੀ ਬਜਾਏ ਸਾਡੇ ਪੰਜਾਬ ਪੁਲਿਸ ਦੇ ਸਾਡੇ ਹੀ ਪੰਜਾਬ ਦੇ ਵਿੱਚੋਂ ਜੰਮੇ ਸਾਡੇ ਹੀ ਘਰਾਂ ਚੋਂ ਮਹਿਕਮੇ 'ਚ ਭਰਤੀ ਹੋ ਕੇ ਉਹੀ ਸਾਰਾ ਕੁਝ ਫੇਰ ਦੁਹਰਾਉਣ ਲੱਗੇ ਹੋਏ ਨੇ। ਸਾਰਿਆਂ ਨੂੰ ਪਤਾ ਕਿ ਇਹ ਸਾਰੀਆਂ ਖਬਰਾਂ ਝੂਠੀਆਂ ਨੇ, ਫੇਕ ਨੇ, ਤੇ ਜਦੋਂ ਵੀ ਕਿਤੇ ਇਹ ਚੀਜ਼ਾਂ ਚੈਲੰਜ ਹੋਣੀਆਂ ਨੇ ਅਦਾਲਤ ਵਿੱਚ, ਹੋਣ ਵਾਲੇ ਆ ਜਿਹੜੇ ਸਜ਼ਾਵਾਂ ਇਹਨਾਂ ਦੀਆਂ ਖਬਰਾਂ ਆਪਾਂ ਨਿਤ ਡਿਸਕਸ ਕਰਦੇ ਆ, ਇਹਨਾਂ ਨੂੰ ਵੀ ਇਹੀ ਵਹਿਮ ਸੀਗਾ ਜਦੋਂ ਸਟੇਟ ਵੱਲੋਂ ਹਕੂਮਤ ਵੱਲੋਂ ਪੂਰੀ ਖੁੱਲੀ ਛੁੱਟੀ ਮਿਲੀ ਹੋਈ ਸੀ ਵੀ ਫੱਟੇ ਚੱਕ ਦਿਓ, ਢੇਰੀਆਂ ਲਾ ਦਿਓ, ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ। ਅੱਜ ਦਿਨੇ ਖਾਲੜਾ ਸਾਹਿਬ ਦਾ ਸਾਥੀ ਰਿਹਾ ਸੱਜਣ ਬਲਵਿੰਦਰ ਸਿੰਘ ਝਬਾਲ, ਉਹਦਾ ਇੱਕ ਬੜਾ ਇਮੋਸ਼ਨਲ ਭਾਵਪੂਰਤ ਫੋਨ ਆਇਆ, ਮੇਰੇ ਨਾਲ ਗੱਲ ਕਰਨ ਲੱਗਿਆ ਵੀ ਦਿਲ ਕਰਦਾ ਜਿਵੇਂ ਉਦੋਂ ਖਾਲੜਾ ਸਾਹਿਬ ਦੇ ਨਾਲ ਹੋ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਹੁੰਦੇ ਸੀ, ਰਾਮ ਨਾਰਾਇਣ ਕੁਮਾਰ ਤੇ ਹੋਰ ਬਹੁਤ ਸਾਡੇ ਸਾਰੇ ਸਾਥੀ ਹੁੰਦੇ ਸੀ, ਤੇ ਇੱਕ ਪੂਰੀ ਟੀਮ ਅਸੀਂ ਪਿੰਡਾਂ 'ਚ ਘਰਾਂ 'ਚ ਲੋਕਾਂ ਦੇ ਗਏ, ਐਫੀਡੇਵਿਟ ਲੈ ਕੇ ਅਦਾਲਤ ਵਿੱਚ ਦਿੱਤੇ, ਤੇ ਬੜਾ ਔਖਾ ਸੀਗਾ ਕੰਮ ਕਿਉਂਕਿ ਲੋਕ ਡਰੇ ਹੋਏ ਸੀ। ਪਰ ਫਿਰ ਵੀ ਜਿਨ੍ਹਾਂ ਨੇ ਉਦੋਂ ਪੈਰ ਗੱਡ ਕੇ ਆਪਦੇ ਪਰਿਵਾਰਕ ਮੈਂਬਰਾਂ ਲਈ ਸਟੇਟ ਦੇ ਜ਼ੁਲਮ ਦੇ ਸਾਹਮਣੇ ਲਲਕਾਰ ਕੇ ਲੜਾਈ ਲੜੀ, ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਘੱਟੋ ਘੱਟ ਇੰਨੀ ਕੁ ਤਸੱਲੀ ਤਾਂ ਮਿਲਦੀ ਆ ਨਾ ਕਿ ਜਿਨ੍ਹਾਂ ਨੇ ਸਾਡਾ ਮੁੰਡਾ ਮਾਰਿਆ ਸੀ ਉਹਨਾਂ ਨੂੰ ਹੁਣ ਅਦਾਲਤਾਂ ਵਿੱਚੋਂ ਉਮਰ ਕੈਦਾਂ ਦੀਆਂ ਇਸ ਵੱਡੀ ਉਮਰ 'ਚ ਸਜ਼ਾਵਾਂ ਮਿਲ ਰਹੀਆਂ ਨੇ। ਕਾਫੀ ਅੱਜ ਬਲਵਿੰਦਰ ਸਿੰਘ ਝਬਾਲ ਨੇ ਇਸ ਤਰੀਕੇ ਦੀਆਂ ਜਦੋਂ ਗੱਲਾਂ ਕੀਤੀਆਂ ਵੀ ਹੁਣ ਵੀ ਜੀ ਕਰਦਾ ਹੈ ਵੀ ਜਿਹੜੇ ਮੁੰਡੇ ਮਾਰੇ ਜਾ ਰਹੇ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਉਹਨਾਂ ਦੇ ਲਈ ਕੁਝ ਕਰੀਏ, ਪਰ ਜਦੋਂ ਅਸੀਂ ਘਰਾਂ 'ਚ ਜਾਂਦੇ ਆ ਤਾਂ ਲੋਕ ਡਰੇ ਹੋਏ ਨੇ ਤੇ ਉਹ ਵਾਰਸ ਜਿਹੜੇ ਨੇ ਉਹ
ਪੈਰ ਨਹੀਂ ਲਾਉਂਦੇ। ਫਿਰ ਉਹਨਾਂ ਨੇ ਆਪਦੀ ਗੱਲ ਸੁਣਾਈ। ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਕਿ ਬਲਵਿੰਦਰ ਸਿੰਘ ਝਬਾਲ ਪੰਜਾਬ ਪੁਲਿਸ ਦਾ ਹੀ ਮੁਲਾਜ਼ਮ ਸੀ, ਮੁਨਸ਼ੀ ਰਿਹਾ ਕਈ ਮਾਝੇ ਦੇ ਥਾਣਿਆਂ 'ਚ, ਤੇ ਉਹਦੇ ਰਿਸ਼ਤੇਦਾਰੀ ਚੋਂ ਉਹਦੇ ਸਾਲਾ ਸਾਹਿਬ ਨੂੰ ਅਜੀਤ ਸਿੰਘ ਸੰਧੂ ਵਾਲੀ ਪੁਲਿਸ ਪਾਰਟੀ ਨੇ ਚੱਕ ਕੇ ਕਤਲ ਕਰਤਾ। ਉਹ ਆਪਦੇ ਉਸ ਰਿਸ਼ਤੇਦਾਰ ਨੂੰ ਬਚਾਉਣ ਵਿੱਚ ਅਸਫਲ ਰਿਹਾ ਹੋਣ ਕਰਕੇ ਇੱਕ ਤਾਂ ਰਿਸ਼ਤੇਦਾਰੀ ਪਰਿਵਾਰ ਦੇ ਵੱਲੋਂ ਬੜਾ ਦਬਾਅ ਵੀ ਤੂੰ ਕਾਹਦਾ ਪੁਲਿਸ 'ਚ, ਤੂੰ ਆਪਦਾ ਰਿਸ਼ਤੇਦਾਰ ਵੀ ਨਹੀਂ ਬਚਾ ਸਕੇ। ਦੂਜੇ ਪਾਸੇ ਜਦੋਂ ਪਰਿਵਾਰ ਨੇ ਪੈਰਵਾਈ ਕੀਤੀ, ਅਦਾਲਤੀ ਲੜਾਈ ਸ਼ੁਰੂ ਕੀਤੀ, ਤੇ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਕਿ ਇੱਕ ਵਾਰੀ ਫਿਰ ਦੁਬਾਰਾ KPS ਗਿੱਲ ਨੇ ਬੇਅੰਤੇ ਬੁੱਚੜ ਨਾਲ ਸਲਾਹ ਕਰਕੇ ਇਹਨੂੰ ਤਰਨਤਾਰਨ ਇਲਾਕੇ 'ਚ ਸੰਧੂ ਨੂੰ ਪੋਸਟ ਦੇਤੀ ਸੀਗੀ ਰੋਪੜ ਤੋਂ ਬਦਲ ਕੇ, ਵੀ ਤੂੰ ਆਪਦੇ ਜਿੰਨੇ ਕੁ ਲੋਕ ਡਰਾ ਧਮਕਾ ਕੇ ਮਾਰ ਮਰਈਆ ਕਰਕੇ ਜੋ ਮਰਜ਼ੀ ਕਰ, ਤੂੰ ਜਿਹੜੇ ਤੇਰੇ ਤੇ ਲੋਕਾਂ ਨੇ ਮੁਕੱਦਮੇ ਦਰਜ ਕਰਾਏ ਨੇ, ਅਦਾਲਤੀ ਲੜਾਈ ਲੜੀ ਆ, ਉਹਨਾਂ ਨੂੰ ਜੇ ਤੂੰ ਕਰ ਸਕਦਾ ਸੈਟਲ ਕਰ ਲਾ। ਤਾਂ ਉਦੋਂ ਉਹਨੇ ਬਲਵਿੰਦਰ ਸਿੰਘ ਸੰਧੂ ਜਿਹੜਾ ਪੁਲਿਸ ਵਿੱਚ ਬਲਵਿੰਦਰ ਸਿੰਘ ਝਬਾਲ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ, ਇਹਦੇ ਉੱਤੇ ਬਹੁਤ ਮਤਲਬ ਜਿਵੇਂ ਕਹਿ ਦਈਏ ਵੀ ਕਹਿਰ ਵਾਲੀ ਗੱਲ ਕੀਤੀ, ਤੇ ਆਖਰ ਉਹ ਬਲਵਿੰਦਰ ਝਬਾਲ ਆਕੜ ਗਿਆ ਵੀ ਇੱਕ ਤਾਂ ਮੇਰੇ ਰਿਸ਼ਤੇਦਾਰ ਮੇਰੇ ਤੇ ਦੁਖੀ ਨੇ ਕਿ ਤੂੰ ਪੁਲਿਸ 'ਚ ਹੋ ਕੇ ਵੀ ਸਾਡੀ ਕੋਈ ਗੱਲ ਨਹੀਂ ਕਰਦਾ, ਦੂਜਾ ਤੂੰ ਅਜੀਤ ਸਿੰਘ ਸੰਧੂ ਨੂੰ ਉਹਨੇ ਕਿਹਾ ਵੀ ਤੂੰ ਮੇਰੇ ਦੁਆਲੇ ਹੋਇਆ ਫਿਰਦਾ। ਤੇ ਇਸ ਮਾਹੌਲ 'ਚੋਂ ਫਿਰ ਉਹਨੇ ਨੌਕਰੀ ਛੱਡਤੀ, ਤੇ ਉਸ ਮੌਕੇ ਉਹਨੂੰ ਆਪਦੇ ਬਚਾਅ ਲਈ ਇਹੀ ਲੱਗਦਾ ਸੀ ਕਿ ਮੈਂ ਖਾਲੜਾ ਵਾਲੀ ਟੀਮ ਨਾਲ ਰਲ ਜਾ। ਖਾਲੜਾ ਵਾਲੀ ਟੀਮ ਨਾਲ ਕਾਹਦਾ ਰਲਿਆ ਉਦੋਂ ਬਾਅਦ ਤਾਂ, ਕਿਉਂਕਿ ਇੱਕ ਪੁਲਿਸ 'ਚ ਰਿਹਾ ਹੋਇਆ, ਇੱਕ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜ਼ਖਮੀ ਸ਼ੇਰ। ਫਿਰ ਉਹਨੇ ਆਪਦੇ ਰਿਸ਼ਤੇਦਾਰ ਦੇ ਲਈ ਨਹੀਂ, ਫਿਰ ਉਹਨੇ ਪੂਰੇ ਮਾਝੇ ਲਈ ਜਾਂ ਪੂਰੇ ਸਿੱਖਾਂ ਦੇ ਇਸ ਕਤਲੇਆਮ ਦੇ ਵਿੱਚ ਉਸ ਟੀਮ ਦੇ ਰਾਹੀਂ ਜੋ ਲੜਾਈ ਲੜੀ ਆ, ਉਹ ਇੱਕ ਆਪਣੇ ਆਪ ਦੇ ਵਿੱਚ ਹਿਸਟਰੀ ਆ, ਇਤਿਹਾਸ ਆ ਉਸ ਬੰਦੇ ਦਾ। ਹੁਣ ਜਦੋਂ ਹਰ ਵਾਰੀ ਭਾਈ ਲਾਭ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ, ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਹਾੜੇ ਮੌਕੇ, ਜਾਂ ਮਾਝੇ 'ਚ, ਕਿਉਂਕਿ ਬਾਕੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵੇ 'ਚ ਤਾਂ ਕੋਈ ਵਿਰਲਾ ਹੀ ਆ, ਮੈਨੂੰ ਤਾਂ ਲੱਗਦਾ ਇਕੱਲੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਹੋਰ ਵੀ ਹੋਣਗੇ 2-4। ਦੁਆਬੇ 'ਚ ਤਾਂ ਬਿਲਕੁਲ ਹੀ ਘੱਟ ਵਾ, ਪਰ ਮਾਝੇ 'ਚ ਅਜੇ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਬਾਬੇ ਮਾਨੋ ਚਾਹਲ, ਭਾਈ ਸੁਖਦੇਵ ਸਿੰਘ ਚੱਬਾ ਜਾਂ ਹੋਰ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਹੁੰਦੇ ਆ। ਤੇ ਇਹਨਾਂ ਸਮਾਗਮਾਂ ਦੇ ਮੌਕੇ ਭਾਈ ਬਲਵਿੰਦਰ ਸਿੰਘ ਝਬਾਲ ਹਮੇਸ਼ਾ ਪੂਰੀ ਆਪਦੀ ਸ਼ਾਨ ਦੇ ਨਾਲ, ਪੂਰੀ ਟੌਰ ਦੇ ਨਾਲ, ਪੂਰੇ ਐਨ ਜਾਹੋ ਜਲਾਲ ਦੇ ਨਾਲ ਹਾਜ਼ਰੀ ਭਰਦੇ ਆ, ਮੂਹਰੇ ਹੋ ਕੇ ਸਾਰੀ ਸੇਵਾ ਕਰਦੇ। ਤੇ ਅੱਜ ਵੀ ਉਹਨਾਂ ਨੇ ਇਹੀ ਦੁੱਖ ਰੋਇਆ ਕਿ ਇਹ ਅਸੀਂ ਮਹਿਕਮੇ ਦੇ ਵਿੱਚ ਰਹੇ ਆ, ਇਹ ਜਿਹੜੇ ਮੁੰਡਿਆਂ ਨੂੰ ਨਵਿਆਂ ਨੂੰ ਹੁਣ ਉਹਨਾਂ ਦੇ ਮੂੰਹ ਨੂੰ ਖੂਨ ਲਾ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਦੁਬਾਰਾ ਕਤਲੇਆਮ ਜਿਹੜਾ ਹੈਗਾ ਉਹ ਹੋ ਸਕੇ। ਹੁਣ ਇੱਕ ਗੱਲ ਇੱਥੇ ਆਪਾਂ ਸਾਰੇ ਸਮਝਦੇ ਹਾਂ ਕਿ ਜਿਹੜੇ ਬੰਦਿਆਂ ਦੇ ਉੱਤੇ ਇਹ ਮੁਕੱਦਮੇ ਬਣਾਏ ਜਾ ਰਹੇ ਨੇ, ਜਾਂ ਜੇਕਰ ਉਹ ਦੋਸ਼ੀ ਵੀ ਹੋਣ, ਮੰਨ ਲਓ ਵੀ ਕਿਸੇ ਨੇ ਵਾਕਿਆ ਹੀ ਬਹੁਤ ਵੱਡਾ ਕ੍ਰਾਈਮ ਕੀਤਾ ਹੈ, ਪਰ ਆਹ ਦਾ ਕੋਈ ਤਰੀਕਾ ਨਹੀਂ, ਅਦਾਲਤ ਵਿੱਚ ਲਿਜਾਓ, ਉਹਨਾਂ ਨੂੰ ਉੱਥੇ ਸਜ਼ਾ ਦਿਓ। ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਉਹ ਮਾਰਨਾ, ਇਹ ਚੀਜ਼ ਤਾਂ ਫਿਰ ਕਾਨੂੰਨ ਤੋਂ ਬਾਹਰ ਆ। ਤੇ ਪਹਿਲਿਆਂ ਨੇ ਵੀ ਇਹੀ ਸੋਚਿਆ ਸੀ ਵੀ ਅਸੀਂ ਕਾਨੂੰਨ ਤੋਂ ਬਾਹਰ ਜਾ ਕੇ ਜੋ ਮਰਜ਼ੀ ਕਰੀਏ, ਅਖੀਰ ਟੰਗੇ ਗਏ, ਇਵੇਂ ਇਹਨਾਂ ਨੇ ਟੰਗੇ ਜਾਣਾ ਜਿਹੜੇ ਹੁਣ ਪੰਗੇ ਲੈਂਦੇ। ਸਵਰਨ ਸਿੰਘ ਘੋਟਣਾ ਉਹ ਬੁੱਚੜ ਆ ਜਿਹਨੇ ਭਾਈ ਗੁਰਦੇਵ ਸਿੰਘ ਕੌਂਕੇ ਸਾਡੀ ਕੌਮ ਦੇ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਬਹੁਤ ਵੱਡਾ ਕਤਲੇਆਮ ਕੀਤਾ। ਉਹਨੇ ਘੋਟਣਾ, ਉਹਨੂੰ ਕਹਿੰਦੇ ਘੋਟਣਾ ਇਸ ਕਰਕੇ ਸੀ ਵੀ ਉਹਨੇ ਇੱਕ ਸੰਦ ਬਣਾਇਆ ਘੋਟਣਾ ਲੱਕੜ ਦਾ, ਜਿਹਦੇ ਵਿੱਚ ਲੱਤਾਂ ਦੇ ਵਿਚਾਲੇ ਦੇ ਕੇ ਲੱਤਾਂ ਦੇ ਜੋੜ ਕੱਢ ਦਿੰਦਾ ਸੀ, ਵੀ ਘੋਟਣਾ ਲਾਇਆ ਜੀ ਫਲਾਣੇ, ਪਿੰਜਰ ਸਰੀਰ ਦਾ ਹਿਲਾ ਦਿੰਦਾ ਸੀ। ਸੋ ਬਹੁਤ ਹੀ ਜ਼ਾਲਮ ਕਿਸਮ ਦਾ ਅਫਸਰ ਆ। ਔਰ ਜਿਹੜਾ DIG ਅਟਵਾਲ ਦਾ ਕਤਲ ਹੋਇਆ ਉਹ ਵੀ ਉਹਦੇ ਪੈਰੋਂ ਹੋਇਆ, ਕਿਉਂਕਿ ਉਹਨੇ ਦਾਊ ਕੇ ਪਿੰਡ ਆਪਣੇ ਜਿਹੜਾ ਬਾਰਡਰ ਦੇ ਉੱਤੇ ਆ, ਉੱਥੇ 1983 ਵਿੱਚ 82-83 ਦੇ ਵਿੱਚ ਇਸ ਇਲਾਕੇ ਦੇ ਵਿੱਚ ਉਹਨੇ ਬੜਾ ਕਹਿਰ ਢਾਇਆ। ਖਾਸ ਤੌਰ ਤੇ ਦਾਊ ਕੇ ਪਿੰਡ 'ਚ ਜੋ ਕੁਝ ਕੀਤਾ ਉਹ ਤਾਂ ਸੰਤ ਜਰਨੈਲ ਸਿੰਘ ਆਪਦੀਆਂ ਤਕਰੀਰਾਂ 'ਚ ਅਕਸਰ ਹੀ ਕਹਿੰਦੇ ਹੁੰਦੇ ਸੀਗੇ ਵੀ ਸਵਰਨ ਸਿੰਘ ਨੇ, ਬਾਅਦ 'ਚ ਉਹਨੂੰ ਘੋਟਣਾ ਕਹਿਣ ਲੱਗ ਗਏ ਵੀ ਉਹਨੇ ਇੰਨਾ ਮਾੜਾ ਕੀਤਾ। ਤੇ ਉਹਨੂੰ ਫਿਰ ਉਹਦੇ ਜ਼ੁਲਮ ਦੀ, ਪਾਪ ਦੀ ਉਹਨੂੰ ਸਜ਼ਾ ਤਾਂ ਕੀ ਦੇਣੀ ਸੀ ਸਿਸਟਮ ਨੇ, ਇਹ ਵਿੱਚ ਹੀ ਅਟਵਾਲ ਸੀ, ਇਹਨਾਂ ਸਾਰਿਆਂ ਨੂੰ ਤਰੱਕੀ ਦਿੱਤੀ ਵੀ ਤੂੰ ਬਹੁਤ ਵਧੀਆ ਕੰਮ ਕੀਤਾ, ਚੱਕ ਦੇ ਫੱਟੇ। ਤੇ ਇਸੇ
ਦੁੱਖ ਵਿੱਚ ਬਾਅਦ ਚ ਅਟਵਾਲ ਸਾਹਿਬ ਨੂੰ ਉਹਦਾ ਲੱਗਿਆ। ਉਹ ਜਿਹੜਾ ਸਵਰਨ ਸਿੰਘ ਘੋਟਣਾ ਸੀ ਉਹਦੇ ਬਾਅਦ ਵਿੱਚ ਬਹੁਤ ਕਹਿਰ ਢਾਇਆ। ਆਖਰ ਉਹ ਪਿੱਛੇ ਦੇ ਜਦੋਂ ਕਿਸਮਤ ਉਹਦੀ ਕਈ ਵਾਰੀ ਉਹਨੂੰ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਕਿਤਾਬ 'ਚ ਵੀ ਜ਼ਿਕਰ ਆ ਵੀ ਕਿਵੇਂ ਉਹਨੂੰ ਸੋਧਾ ਲਾਉਣ ਦੇ ਯਤਨ ਹੁੰਦੇ ਰਹੇ ਪਰ ਬਚ ਗਿਆ ਕਿਸਮਤ ਉਹਦੀ, ਪਰ ਬੜੀ ਬੁਰੀ ਹਾਲਤ ਵਿੱਚ ਮਰਿਆ। ਤੇ ਜਦੋਂ ਉਹ ਮਰਿਆ ਤੇ ਉਹਦੇ ਇੱਥੇ ਆਪਣੇ ਜਲੰਧਰ ਮਾਡਲ ਟਾਊਨ ਵਾਲੇ ਗੁਰਦੁਆਰੇ ਉਹਦਾ ਭੋਗ ਪੈਣਾ ਸੀ ਤੇ ਉਦੋਂ ਸਿੰਘਾਂ ਨੇ ਜਾ ਕੇ ਉੱਥੇ ਜੋ ਖੱਲਰ ਪਾਇਆ, ਨਤੀਜਾ ਕੀ ਨਿਕਲਿਆ? ਫਿਰ ਉੱਥੇ ਕੋਈ ਵੜ ਕੇ ਰਾਜੀ ਨਹੀਂ ਸੀ, ਭੱਜ ਲਓ ਹੋਈ ਪਈ ਵੀ ਇੱਥੇ ਪਤਾ ਨਹੀਂ ਕੀ ਹੋ ਜਾਣਾ, ਫੋਰਸਾਂ ਲੱਗੀਆਂ ਹੋਈਆਂ। ਉਹ ਸਾਰਾ ਘਟਨਾਕ੍ਰਮ ਆਪਾਂ ਕਈ ਵਾਰੀ ਕੀਤਾ। ਉਹ ਸਵਰਨ ਘੋਟਣੇ ਦਾ ਹੀ ਮੁੰਡਾ ਇੱਥੇ ਹੁਣ ਆ ਜਿਹੜਾ ਸਾਰਾ ਅੰਮ੍ਰਿਤਸਰ ਬੈਠ ਕੇ ਕਤਲੇਆਮ ਹੋ ਰਿਹਾ। ਜਦੋਂ ਭਾਈ ਅਮਰਤਪਾਲ ਸਿੰਘ ਹੁਣਾਂ ਵਾਲੇ ਗਰੁੱਪ ਉੱਤੇ ਕਹਿਰ ਢਾਇਆ ਗਿਆ ਉਦੋਂ ਵੀ ਇਹੀ ਘੋਟਣੇ ਦਾ ਮੁੰਡਾ ਇੱਥੇ ਸੀਗਾ, ਸਤਿੰਦਰ ਕਰਕੇ ਉਹਦਾ ਨਾਂ ਆ। ਤੋ ਇਹ ਇੱਕ ਜਿਵੇਂ ਖੂਨ ਦੇ ਵਿੱਚ ਹੀ ਗੱਲ ਹੁੰਦੀ ਆ ਉਵੇਂ ਵੀ ਕੋਈ ਲੱਗਦੀ ਹੈ। ਖੈਰ ਚੱਲ ਅੱਜ ਭਾਈ ਅਮਰਤਪਾਲ ਸਿੰਘ ਬਾਰੇ ਵੀ ਇੱਕ ਖਬਰ ਆ ਗਈ ਆ ਕਿ ਭਾਈ ਅਮਰਤਪਾਲ ਸਿੰਘ ਤੇ ਉਹਦੇ ਦੋ ਸਾਥੀ ਜਿਹੜੇ ਪੱਪਲਪ੍ਰੀਤ ਸਿੰਘ ਤੇ ਇੱਕ ਚਾਚਾ ਹਰਜੀਤ ਸਿੰਘ ਜਿਹੜਾ ਉਹਦਾ ਚਾਚਾ ਹੈ ਭਾਈ ਅਮਰਤਪਾਲ ਸਿੰਘ ਦਾ, ਇਹਨਾਂ ਤਿੰਨਾਂ ਤੇ NSA ਰਹਿ ਗਈ ਆ। ਬਾਕੀ ਸਾਰਿਆਂ ਤੇ NSA ਖਤਮ ਕਰ ਦਿੱਤੀ ਗਈ ਆ ਤੇ ਡਿਬਰੂਗੜ੍ਹ ਜੇਲ੍ਹ ਤੋਂ ਬਾਕੀ ਜਿਹੜੇ 7 ਜਣੇ ਆ ਉਹਨਾਂ ਨੂੰ ਪੰਜਾਬ ਪੁਲਿਸ ਇੱਥੇ ਲਿਆ ਰਹੀ ਆ। ਪੰਜਾਬ ਇੱਥੇ ਸ਼ਾਇਦ ਅੰਮ੍ਰਿਤਸਰ ਜੇਲ੍ਹ 'ਚ ਰੱਖਣ ਉਹਨਾਂ ਨੂੰ, ਪਰ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਸਿੱਖ ਭਾਈ ਅਮਰਤਪਾਲ ਸਿੰਘ ਦੇ ਸਾਥੀ ਸੀ ਉਹਨਾਂ ਨੂੰ ਫੜ ਕੇ ਇੱਥੇ ਬੰਦ ਕੀਤਾ ਹੋਇਆ। ਤੇ ਅਜਨਾਲਾ ਕਾਂਡ ਸਮੇਤ ਹੋਰ ਬਹੁਤ ਸਾਰੇ ਇਹਨਾਂ ਵਾਰਦਾਤਾਂ ਦੀਆਂ ਮੁਕੱਦਮੇ FIRਾਂ ਕੱਟ ਕੇ ਉਡੀਕ ਰਹੇ ਨੇ ਕਿ ਇਹਨਾਂ ਨੌਜਵਾਨਾਂ ਦੇ ਉੱਤੇ ਕਿਵੇਂ ਮੁਕੱਦਮਾ ਚਲਾਉਣਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ ਸਾਰਿਆਂ ਦੀਆਂ ਰਿਹਾਈਆਂ ਨਹੀਂ ਹਜੇ ਹੁੰਦੀਆਂ, ਅਜੇ ਇਹਨਾਂ ਨੂੰ ਉਹਨਾਂ ਮੁਕੱਦਮਿਆਂ ਦੇ ਤਹਿਤ ਅੰਦਰ ਰੱਖਿਆ ਜਾਊਗਾ। ਤੇ ਜਿਹੜੀ ਭਾਈ ਅਮਰਤਪਾਲ ਸਿੰਘ ਹੁਣਾਂ ਵਾਲਿਆਂ ਦੇ ਗਰੁੱਪ ਨੇ ਅਕਾਲੀ ਦਲ ਬਣਾਇਆ, ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ, ਉਹਦੇ ਵਿੱਚ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਵੱਖਰਾ ਧੜਾ ਹੋਇਆ ਸੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਉਹਨਾਂ ਬਾਰੇ ਖਬਰ ਮਿਲੀ ਆ ਵੀ ਉਹਨਾਂ ਦਾ ਰਲੇਵਾਂ ਹੋ ਗਿਆ। ਜਾਣੀ ਕਿ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜੇ ਮਾਨ ਦਲ ਤੋਂ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ ਫਤਿਹ ਬਣਾਇਆ ਸੀ, ਉਹਨਾਂ ਨੇ ਵਾਰਸ ਪੰਜਾਬ ਦੇ ਜਥੇਬੰਦੀ ਦਾ ਜਿਹੜਾ ਅਕਾਲੀ ਦਲ ਆ ਉਹਦੇ ਵਿੱਚ ਰਲੇਵਾਂ ਕਰ ਲਿਆ। ਤੇ ਇਹ ਤੋਂ ਜਿਹੜੀ ਅਗਲੀ ਆਪਾਂ ਚਰਚਾ ਕਰੀਏ ਗੱਲ ਤੇ ਉਹ ਹੈ ਕਿ ਇੱਕ ਆ ਜਿਹੜੀ ਫਿਲਮ ਆਈ ਆ ਮਨੋਕਲਪਤ ਗਪੌੜਿਆਂ ਨਾਲ ਫਿਲਮ ਬਣਾ ਕੇ, ਕਿਉਂਕਿ ਉਹ ਤਾਂ ਕਿਸੇ ਨੂੰ ਹਰਾ ਨਹੀਂ ਸਕਦਾ ਹਿੰਦੂ, ਇਹਨਾਂ ਨੇ ਫਿਰ ਫਿਲਮ 'ਚ ਔਰੰਗਜ਼ੇਬ ਨੂੰ ਹਰਾ ਲਿਆ, ਛਾਵਾ ਕਰਕੇ ਕੋਈ ਫਿਲਮ ਬਣਾਈ। ਇਹੋ ਜਿਹੀਆਂ ਫਿਲਮਾਂ ਸਿੱਖਾਂ ਬਾਰੇ ਵੀ ਹੋਰਨਾਂ ਧਰਮਾਂ ਬਾਰੇ ਵੀ ਬਣਾਉਂਦੇ ਰਹਿੰਦੇ ਆ ਤੇ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦਾ। ਇੱਕ ਪਾਣੀਪਤ ਫਿਲਮ ਆਈ ਸੀ ਪਿੱਛੇ ਜਿਹੀ, ਉਹਦੇ ਵਿੱਚ ਇਹ ਨਹੀਂ ਦਿਖਾਇਆ ਬਈ ਜਿਹੜੇ ਮਰਾਠੇ ਸੀ ਉਹ ਇਸੇ ਫੁਗਰੀ 'ਚ ਵੀ ਆਪਾਂ ਤਾਂ ਹੁਣ ਉੱਥੇ ਜਾ ਕੇ ਚੱਕ ਦੇਣੇ ਆ ਫੱਟੇ ਆਪਦੀਆਂ ਜਨਾਨੀਆਂ ਤੇ ਹੋਰ ਵੀ ਬਹੁਤ ਸਾਰਾ ਇਹੋ ਜਿਹਾ ਕੁਛ ਲੈ ਆਏ। ਤੇ ਜਦੋਂ ਇੱਥੇ ਪਾਣੀਪਤ ਦੇ ਮੈਦਾਨ ਵਿੱਚ ਹਾਰ ਹੋਈ ਤੇ ਉਹ ਸਾਰਾ ਕੁਛ ਜਿਹੜਾ ਸੀਗਾ ਛੱਡ ਕੇ ਭੱਜ ਗਏ। ਫਿਰ ਉਹ ਜਨਾਨੀਆਂ ਤੇ ਹੋਰ ਸਾਰਾ ਕੁਛ ਜਦੋਂ ਇੱਥੋਂ ਲੈ ਕੇ ਵਾਪਸ ਮੁੜਨਾ ਸੀ, ਜਿਹੜੇ ਧਾੜਵੀ ਸੀ ਉਹ ਪੰਜਾਬ ਵਿੱਚ ਦੀ ਸਿੱਖਾਂ ਨੇ ਜਿਹੜੀਆਂ ਕਹਿੰਦੇ ਆ ਨਾ ਵੀ ਜੱਸਾ ਸਿੰਘ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਵੇਲੇ ਇੰਨੇ ਹਜ਼ਾਰ ਛਡਵਾਈਆਂ, ਉਹ ਪਾਣੀਪਤ ਦੀ ਲੜਾਈ ਵਿੱਚ ਜਿਹੜੀਆਂ ਹਿੰਦਵਾਣੀਆਂ ਛੱਡ ਕੇ ਤੁਰ ਗਏ ਸੀ ਉਹੀ ਸੀਗੀਆਂ, ਉਹ ਫਿਰ ਸਿੱਖਾਂ ਨੇ ਛਡਵਾਈਆਂ। ਬਾਅਦ 'ਚ ਇਹਨਾਂ ਨੇ ਕਿਹਾ ਜੀ ਉਹ ਤਾਂ ਪਤਾ ਤਾਂ ਹੋ ਗਈਆਂ, ਮਲੇਸ਼ ਨੂੰ ਹੱਥ ਲੱਗ ਗਿਆ। ਉਹ ਇਹ ਸਾਰਾ ਨਹੀਂ ਦਿਖਾਇਆ ਉਹਨਾਂ ਨੇ, ਇਕੱਲਾ ਆਪਦਾ ਪੱਕ ਜਾ ਪਾਣੀਪਤ 'ਚ ਦਿਖਾ ਕੇ ਡੰਗ ਜਾ ਸਾਰ ਲਿਆ ਵੀ ਜੀ ਉੱਥੇ ਐ ਹੋ ਗਿਆ ਸੀ, ਉਹ ਹੋ ਗਿਆ ਸੀ, ਅਬਦਾਲੀ ਵੇਲੇ ਨਾਦਰ ਸ਼ਾਹ ਵੇਲੇ। ਇਵੇਂ ਹੀ ਹੁਣ ਆ ਜਿਹੜੀ ਛਾਵਾ ਫਿਲਮ ਆ ਇਹਦੇ ਵਿੱਚ ਔਰੰਗਜ਼ੇਬ ਦੇ ਬਾਰੇ ਜਾਂ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਆਪਦੇ ਭਾਈਚਾਰੇ ਦੇ ਕੁਝ ਲੋਕ ਨੇ ਉਹਨਾਂ ਨੇ ਵੀ ਅਦਾਲਤ ਵਿੱਚ ਕਰੋੜਾਂ ਦੇ ਹਰਜਾਨੇ ਦਾ ਜਦੋਂ ਪਾਇਆ ਵੀ ਤੁਸੀਂ ਸਾਡੇ ਪਰਿਵਾਰ ਨੂੰ ਇਹਦੇ 'ਚ ਗਦਾਰ ਦਿਖਾਇਆ, ਫਿਰ ਉਹਨਾਂ ਤੋਂ ਮਾਫੀ ਵੀ ਮੰਗ ਲਈ ਵੀ ਅਸੀਂ ਤਾਂ ਜੀ ਲਿਖਿਆ ਹੋਇਆ ਵੀ ਫਿਲਮ ਕਾਲਪਨਿਕ ਆ, ਐਵੇਂ ਬਸ ਤੁਸੀਂ ਛੱਡੋ ਇਹਨਾਂ ਗੱਲਾਂ। ਸੋ ਕੁੱਲ ਮਿਲਾ ਕੇ ਉਸ ਫਿਲਮ ਨੇ ਜਿਹੜੇ ਗਪੌੜੇ ਛੱਡੇ ਉਹਦੇ 'ਚ ਇੱਕ ਸੀਗਾ ਵੀ ਫਲਾਨੇ ਥਾਂ ਦੇ ਉੱਤੇ ਜੀ ਬੜਾ ਸੋਨਾ ਉਸ ਟਾਈਮ ਦੱਬਿਆ ਗਿਆ ਸੀ। ਇਹਨਾਂ ਨੇ ਪਿਓ ਦੇ ਪੁੱਤਾਂ ਨੇ ਚੱਕ ਤੇ ਫੱਟੇ ਸਾਰਾ ਜਿਹੜਾ ਇਹਨਾਂ ਦੇ ਮਗਰ ਲੱਗਣ ਵਾਲਾ ਲਾੜਾ ਭੇੜ ਬਿਰਤੀ ਵਾਲੇ ਉੱਥੇ ਜਾ ਕੇ
ਉਸ ਇਲਾਕੇ ਦੇ ਵਿੱਚ ਛਾਨਣੀਆਂ ਨਾਲ ਰੇਤਾ ਛਾਣੀ ਜਾਂਦੇ ਆ ਵੀ ਸ਼ਾਇਦ ਸਾਨੂੰ ਸੋਨਾ ਕੋਈ ਮਿਲੇ, ਜਿਹੜਾ ਉਦੋਂ ਸਦੀਆਂ ਪਹਿਲਾਂ ਦੱਬਿਆ ਸੀਗਾ ਜੀ। ਉਹ ਜਿਵੇਂ ਇੱਕ ਪਿੱਛੇ ਜੇ ਫਿਲਮ ਆਈ ਸੀ ਜਿਹਦੇ ਚ ਇੱਕ ਸੀਗਾ ਵੀ W ਅੱਖਰ ਆ ਜਿੱਥੇ ਬਣੂ ਉਹਦੇ ਥੱਲੇ ਖਜ਼ਾਨਾ। ਹੁਣ ਲੋਕ ਫੋਟੋਆਂ ਪਾ ਕੇ ਦਿਖਾ ਰਹੇ ਨੇ ਵੀ ਕਿਤੇ ਆਹ ਤਾਂ ਨਹੀਂ ਤੁਹਾਡਾ W ਜਿਹਾ ਕਿਸੇ ਇੱਥੇ ਨਾ ਹੋਵੇ। ਤੋ ਏਦਾਂ ਦੇ ਚੱਕਰ ਵਿਊ ਵਾਲਾ ਕੰਮ ਤਾਂ ਵੱਖਰੀ ਹਾਸੇ ਵਾਲੀ ਗੱਲ ਦਾ, ਪਰ ਇੱਕ ਨਵਾਂ ਚੰਦ ਚਾੜਿਆ ਜਾ ਰਿਹਾ ਕਿ ਔਰੰਗਜ਼ੇਬ ਦੇ ਖਿਲਾਫ ਹੁਣ ਇਹਨਾਂ ਦੇ ਮਨਾਂ 'ਚ ਪੂਰੀ ਨਫ਼ਰਤ ਫਿਲਮ ਨੂੰ ਦੇਖ ਕੇ ਪੂਰੀ ਲਾਟਾਂ ਮਾਰ ਰਹੀ ਅੱਜ ਕੱਲ੍ਹ। ਉਹ ਤਾਂ ਫਿਰ ਉਹਦਾ ਕੁਝ ਜਿਉਂਦੇ ਜੀ ਤਾਂ ਵਿਗਾੜ ਨਹੀਂ ਸਕੇ। ਹੁਣ ਕਹਿੰਦੇ ਆ ਵੀ ਜਿਹੜਾ ਔਰੰਗਜ਼ੇਬ ਦੀ ਉਹਨੇ ਉੱਥੇ ਕੋਈ ਜਗ੍ਹਾ ਜਿੱਥੇ ਉਹਦਾ ਰੱਖਿਆ ਹੋਇਆ ਜਿਹੜਾ ਉਹਦੀ ਕਬਰ ਵਗੈਰਾ ਬਣੀ ਹੋਈ ਆ, ਉੱਥੇ ਕਹਿੰਦੇ ਅਸੀਂ ਬਸ ਹੁਣ ਉਹ ਫਲਾਨੀ ਚੀਜ਼ ਜਿਹੜੀ ਉਹਦੀ ਬਣੀ ਆ ਉਹ ਢਾਹ ਢੇਰੀ ਕਰੇ ਆਉਣੀ ਆ। ਪਤਾ ਨਹੀਂ ਉੱਥੇ ਕੀ ਚੰਦ ਚੜੂਗਾ, ਤਰੀਕ ਤਰੂਕ ਦਿੱਤੀ ਹੋਈ ਆ, ਕੋਈ ਰੌਣਕਾਂ ਲਾਉਣਗੇ ਉੱਥੇ ਜਾ ਕੇ, ਰੋਕ ਰੱਖ ਲੂ ਪੁਲਿਸ, ਪਤਾ ਨਹੀਂ ਕੀ। ਜਿਵੇਂ ਪਿੱਛੇ ਜੇ ਏਦਾਂ ਹੀ ਕਈ ਵਾਰੀ ਜਿਹੜਾ ਬਾਬਰੀ ਮਸਜਿਦ ਢਾਉਣ ਜਾਂਦੇ ਰਹੇ, ਫਿਰ ਕੀ ਢਾਤੀ ਉੱਥੇ ਮੰਦਿਰ ਬਣਾ ਲਿਆ, ਕੋਈ ਏਦਾਂ ਦਾ ਸੱਪ ਕੱਢਣਗੇ। ਪਰ ਇੱਕ ਗੱਲ ਸਰਦਾਰ ਆਪਣੇ ਭਾਈ ਸੰਤ ਸਿੰਘ ਮਸਕੀਨ ਜਿਹੜੇ ਸਾਡੀ ਕੌਮ ਦੇ ਪ੍ਰਚਾਰਕ ਰਹੇ ਆ, ਉਹ ਲਿਖਦੇ ਹੁੰਦੇ ਆ, ਬੋਲਦੇ ਹੁੰਦੇ ਆ, ਉਹਨਾਂ ਦੀ ਉਹ ਲਿਖਤ ਚੱਲਦੀ ਹੈ ਇੱਥੇ ਵੀ ਮੈਂ ਉੱਥੇ ਲੰਘਿਆ ਤੇ ਦੇਖਿਆ ਵੀ ਉਹਦੀ ਜਿਹੜੀ ਛੱਤ ਵਾ ਉਹ ਕੋਈ ਛੱਤਿਆ ਨਹੀਂ ਹੋਇਆ, ਕਬਰ ਜਿਹੜੀ ਬੜੀ ਖੁੱਲੀ ਰੱਖੀ ਹੋਈ ਆ। ਉਹ ਔਰੰਗਜ਼ੇਬ ਨੇ ਕਿਹਾ ਸੀਗਾ ਵੀ ਮੇਰੀ ਕਬਰ ਜਿਹੜੀ ਆ ਉਹ ਇਸ ਤਰ੍ਹਾਂ ਰੱਖਿਓ, ਕੋਈ ਉਹਨੂੰ ਬਾਹਲਾ ਸ਼ਾਨੋ ਸ਼ੌਕਤ ਨਹੀਂ ਮਿਲੀ ਹੋਈ, ਠੀਕ ਠਾਕ ਹੀ ਆ। ਪਿੱਛੇ ਜੇ ਅਸੀਂ ਜਦੋਂ ਹਜ਼ੂਰ ਸਾਹਿਬ ਗਏ ਸੀ, ਉਦੋਂ ਔਰੰਗਾਬਾਦ ਗਏ, ਉਸ ਇਲਾਕੇ 'ਚ ਸਾਨੂੰ ਕਿਸੇ ਨੇ ਕਿਹਾ ਵੀ ਇੱਥੇ ਉਹਦੀ ਕਬਰ ਆ, ਸੀ ਉਹ ਦੇਖਣ ਚਲੇ ਗਿਆ। ਅਸੀਂ ਵੀ ਦੇਖਿਆ ਵੀ ਕੋਈ ਬਾਹਲਾ ਜ਼ਿਆਦਾ ਹੈ ਨਹੀਂ। ਉਹ ਇਹ ਗੱਲ ਮਸਕੀਨ ਸਾਹਿਬ ਨੇ ਲਿਖੀ ਆ ਆਪਦੀ ਗੱਲ 'ਚ। ਉਹ ਕਹਿੰਦੇ ਮੈਂ ਉੱਥੇ ਮਜੌਰ ਨੂੰ, ਜਿਹੜਾ ਮਜੌਰ ਉੱਤੇ ਬੈਠਦਾ ਉਹਦੀ ਦੀਵਾ ਬੱਤੀ ਕਰਨ ਵਾਲਾ, ਉਹਨੂੰ ਪੁੱਛਿਆ ਤੇ ਉਹਨੇ ਦੱਸਿਆ ਵੀ ਜਿਹੜੇ ਆਉਂਦੇ ਆ ਲੋਕ ਦੇਖਣ ਦੇ ਹਿਸਾਬ ਨਾਲ ਵੀ ਦੇਖੀਏ ਤਾਂ ਸਹੀ, ਉਹ ਕੋਈ ਜਿਹੜੇ ਦੁੱਕੀ ਤਿੱਕੀ ਦੇ ਜਾਂਦੇ ਆ ਉਹਦੇ ਨਾਲ ਇੱਥੇ ਦੀਵਾ ਬੱਤੀ ਜਗਾਉਂਦੇ ਆ। ਤੇ ਕਹਿੰਦੇ ਮਸਕੀਨ ਜੀ ਕਹਿੰਦੇ ਮੈਂ ਉਹਦੇ ਕੋਲੋਂ ਦੇ ਕੇ ਥੋੜੇ ਜਿਹੇ ਪੈਸੇ, ਮੈਂ ਆਖਿਆ ਵੀ ਚੱਲ ਦੀਵਾ ਬੱਤੀ ਤਾਂ ਜਗੇ ਦੇ, ਪਰ ਕਹਿੰਦੇ ਮੈਂ ਆਪਦੇ ਮਨ ਵਿੱਚ ਸੋਚਿਆ ਵੀ ਐ ਔਰੰਗਜ਼ੇਬ ਤੇਰੀ ਕਬਰ ਦੇ ਉੱਤੇ ਦੀਵਾ ਜਗਾਉਣ ਲਈ ਵੀ ਜਿਹੜਾ ਮਜੌਰ ਆ ਉਹ ਮਥਾਜ ਆ, ਵੀ ਕੋਈ ਲੰਘਦਾ ਕਰਦਾ ਆਵੇਗਾ ਤਾਂ ਤੇਲ ਦੇ ਜੋਗੇ ਪੈਸੇ ਦੇ ਜੇਗਾ। ਪਰ ਤੂੰ ਦੇਖ ਜਿਹੜੇ 9ਵੇਂ ਪਾਤਸ਼ਾਹ ਦਾ ਤੂੰ ਸੀਸ ਉੱਥੇ ਕਲਮ ਕੀਤਾ ਸੀ, ਉੱਥੇ ਗੁਰਦੁਆਰਾ ਸਾਹਿਬਾਨ ਤੇ ਕਿੰਨੀ ਉਹਨਾਂ ਦੀ ਯਾਦ 'ਚ ਦੁਨੀਆ ਭਰ 'ਚ ਜਿੱਥੇ 9ਵੇਂ ਪਾਤਸ਼ਾਹ ਦੀ ਯਾਦ ਵਿੱਚ ਉਸ ਸ਼ਹਾਦਤ ਨੇ ਇੰਨਾ ਵੱਡਾ ਕਰ ਦਿੱਤਾ ਵੀ ਜਿੱਥੇ ਵੀ ਗੁਰੂ ਸਾਹਿਬ ਦੇ ਮੁਬਾਰਕ ਚਰਨ ਪਏ ਆ ਸਿੱਖਾਂ ਨੇ, ਇਹ ਸ਼ਾਨਦਾਰ ਜਿਹੜੀਆਂ ਯਾਦਗਾਰਾਂ ਨੇ ਗੁਰੂ ਸਾਹਿਬ ਦੀ ਯਾਦ ਵਿੱਚ ਉਹ ਉਸਾਰੀਆਂ ਹੋਈਆਂ। ਸੋ ਇਸ ਗੱਲ ਦਾ ਕੌਮ ਦੇ ਸੁਭਾਅ ਦੇ ਫਰਕ ਦਾ ਹੁੰਦਾ ਵੀ ਕੌਮ ਕਿਵੇਂ ਸੋਚਦੀ ਆ। ਆਪਣੀ ਕੌਮ ਨੇ ਜਿਹੜੀ ਸਰਦਾਰ ਕਪੂਰ ਸਿੰਘ ਸਾਚੀ ਸਾਖੀ 'ਚ ਵੀ ਗੱਲ ਲਿਖਦੇ ਹੁੰਦੇ ਆ ਵੀ ਸਾਡੇ ਵਡੇਰਿਆਂ ਨੇ ਮੁਸਲਮਾਨ ਜਾਂ ਮੁਗਲ ਪਠਾਨ ਜਾਂ ਜਿਹਦੇ ਨਾਲ ਵੀ ਪੇਚਾ ਪਿਆ ਬਰਾਬਰ ਦਾ ਹਿਸਾਬ ਕਿਤਾਬ ਜਾਂ ਨਾਲ ਦੀ ਨਾਲ ਹੀ ਨਿਬੇੜਤਾ, ਤੇ ਅੱਜ ਸਾਨੂੰ ਹੀਣਤਾ ਜੀ ਨਹੀਂ ਆਉਂਦੀ। ਅੱਜ ਕਿਸੇ ਮੁਸਲਮਾਨ ਨਾਲ ਗੱਲ ਕਰਨ ਮੌਕੇ ਸਾਨੂੰ ਪਤਾ ਹੁੰਦਾ ਵੀ ਭਾਈ ਜੇ ਤੁਹਾਡੇ ਬੰਦਿਆਂ ਨੇ ਰਗੜਾ ਚਾੜਿਆ ਫਿਰ ਅਸੀਂ ਕਿਹੜਾ ਘੱਟ ਕੀਤੀ ਹੈ। ਜਿਹਨੇ ਵੀ ਜਿਸ ਵੀ ਕੌਮ ਨੇ, ਚਾਹੇ ਗੋਰੇ ਕਾਲੇ ਹਰੇ ਪੀਲੇ, ਜਿਹਨੇ ਵੀ ਮਰਜ਼ੀ, ਸਾਨੂੰ ਇਸ ਗੱਲ ਦਾ ਫਖਰ ਆ ਵੀ ਇੰਦਰਾ ਗਾਂਧੀ ਨੇ ਚਾੜਿਆ ਸੀ ਤਾਂ ਨਾਲ ਦੀ ਨਾਲ ਹੀ ਸਾਡੇ ਵੈਦਿਆ ਤੋਂ ਇੰਦਰਾ ਨਾਲ ਹੀ ਰਗੜ ਤੇ ਵੀ ਹਿਸਾਬ ਜਿਹਾ ਬਰਾਬਰ ਕੀਤਾ ਹੀ ਚੰਗਾ, ਸਾਨੂੰ ਨੀਵੀਂ ਜੀ ਨਹੀਂ ਪਾਉਣੀ ਪੈਂਦੀ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਕੋਈ ਮਿਹਣਾ ਮਾਰ ਦਿੰਦਾ ਹੁੰਦਾ ਵੀ ਤੁਹਾਡੇ ਤੋਂ ਕੀ ਹੋਇਆ ਸੀ, ਤੇ ਆਪਾਂ ਉਹ ਸਾਰਾ ਕੀਤਾ। ਹੁਣ ਹਿੰਦੂ ਭਾਈਚਾਰੇ ਨੂੰ ਇਸ ਗੱਲ ਦੀ ਹੀਣਤਾ ਵਾ ਕਿ ਬੀਤੇ ਦੌਰ ਵਿੱਚ ਸਾਡੇ ਨਾਲ ਬੜੀ ਟਕਾ ਕੇ ਕੁੱਤੇ ਖਾਣੇ ਕੀਤੀ। ਇੱਕ ਕਿਤਾਬ ਆ ਜੀ ਲਿਖੀ ਵੀ ਉਹ ਆਰੀਆ ਸਮਾਜੀ ਲਾਲਾ ਦੌਲਤ ਰਾਏ ਦੀ ਆ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ। ਤੇ ਉਹ ਜਿਹੜੀ ਕਿਤਾਬ ਆ ਉਹ ਬਿਲਕੁਲ ਇੱਕ ਇਹੋ ਜਿਹੇ ਨਜ਼ਰੀਏ ਤੋਂ ਲਿਖੀ ਹੋਈ ਆ ਵੀ ਸਿੱਖਾਂ ਨੂੰ ਹਿੰਦੂ ਦਿਖਾਉਣਾ, ਵੀ ਗੁਰੂ ਸਾਹਿਬ ਤਾਂ ਹਿੰਦੂ ਹੀ ਸੀਗੇ, ਹਿੰਦੂ ਧਰਮ ਦੀ ਬੜੀ ਮਾੜੀ ਹਾਲਤ ਸੀ, ਉਹਦੇ 'ਚ ਸੁਧਾਰ ਕਰਨ ਲਈ, ਉਹਨੂੰ ਬਚਾਉਣ ਲਈ ਉਹ ਆਏ। ਬੜੀਆਂ ਉਹਨੇ ਗੱਲਾਂ ਇਹੋ ਜਿਹੀਆਂ ਲਿਖੀਆਂ ਨੇ ਕਿਤਾਬ 'ਚ ਵੀ ਬਾਹਮਣੋ ਆ ਜਿਹੜਾ ਤੁਹਾਡੇ ਮੱਥੇ ਦੇ ਉੱਤੇ ਤਿਲਕ ਲੱਗਿਆ ਹੋਇਆ ਨਾ, ਇਹ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੇ, ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ, ਤੁਸੀਂ ਮੁੱਲ ਨਹੀਂ ਪਾਇਆ। ਉਹ ਗਾਲਾਂ ਗੂਲਾਂ ਚੰਗੀਆਂ ਕੱਢੀਆਂ ਨੇ। ਤੇ ਆਮ ਪਾਠਕ, ਕਿਉਂਕਿ ਆਪਾਂ ਦੁਖੀ ਬੜੇ ਆ ਬਾਹਮਣ ਤੋਂ, ਹਿੰਦੂ ਤੋਂ, ਤੇ ਆਪਣਾ ਆਮ ਪਾਠਕ ਉਹ ਗਾਲਾਂ ਗੂਲਾਂ ਜਿਹੀਆਂ ਦੇਖ ਕੇ ਕਿਤਾਬ ਬੜੀ ਸ਼ੌਂਕ ਨਾਲ ਗਾਹਾਂ ਵੀ ਫੜਾ ਦਿੰਦਾ, ਪਰ ਉਹਦੇ 'ਚ ਗੁੜ ਵਿੱਚ ਜ਼ਹਿਰ ਜਿਹੜੀ ਨਿਭੇਟ ਕੇ ਦਿੱਤੀ ਹੋਈ ਆ
ਵੀ ਉਹ ਪੂਰੀ ਦੀ ਪੂਰੀ ਕਿਤਾਬ ਪੜ੍ਹਨ ਤੋਂ ਬਾਅਦ ਉਹ ਗਾਲਾਂ ਗੂਲਾਂ ਤਾਂ ਘੱਟ ਚੇਤੇ ਰਹਿੰਦੀਆਂ, ਇਹ ਚੇਤੇ ਰਹਿ ਜਾਂਦਾ ਬੰਦੇ ਦੇ ਵੀ ਸਿੱਖ ਧਰਮ ਆ ਜਿਹੜਾ, ਉਹਦੀ ਕੋਈ ਵੱਖਰੀ ਗੱਲ ਨਹੀਂ, ਉਹ ਤਾਂ ਹਿੰਦੂਆਂ ਦਾ ਹੀ ਰਾਖੀ ਲਈ ਬਸ, ਜਿਵੇਂ ਆਪਾਂ ਬਾਡੀਗਾਰਡ ਜੇ ਸੀ ਬਸ ਗੁਰੂ ਸਾਹਿਬ, ਇੱਥੇ ਤੱਕ ਗੱਲ ਰਹਿ ਜਾਂਦੀ। ਉਹ ਕਿਤਾਬ ਦੇ ਵਿੱਚ ਚਲੋ ਇੱਕ ਗੱਲ ਜਿਹੜੀ ਆਪਣਾ ਚਰਚਾ ਕਰ ਰਹੇ ਆ, ਉਹਦੇ ਵਿੱਚ ਉਹਨੇ ਬਹੁਤ ਸਾਰੇ ਸਫ਼ੇ ਬਾਹਰੋਂ ਆਏ ਧਾੜਵੀਆਂ ਦੇ ਵੱਲੋਂ, ਜਿਨ੍ਹਾਂ ਨੂੰ ਹੁਣ ਜਾਣੀ ਕਿ ਇੱਕ ਸ਼ਬਦ ਵਿੱਚ, ਵੈਸੇ ਹਾਲਾਂਕਿ ਉਹ ਆਮ ਹਿੰਦੂ ਨੂੰ ਨਹੀਂ ਪਤਾ ਹੈਗਾ ਵੀ ਉਹ ਸਾਰੇ ਮੁਸਲਮਾਨ ਨਹੀਂ ਸੀ, ਉਹਨਾਂ ਦੇ ਅਲੱਗ-ਅਲੱਗ ਗਾਂ ਵੱਖਰੇਵੇਂ ਨੇ, ਪਰ ਜਿਵੇਂ ਸਾਡੀ ਕੌਮ 'ਚ ਵੀ ਇਹੀ ਹੈ ਵੀ ਮੁਸਲਮਾਨਾਂ ਨਾਲ ਪੰਗਾ ਪਿਆ ਸਿੱਖਾਂ ਦਾ, ਉਵੇਂ ਹਿੰਦੂ ਭਾਈਚਾਰੇ 'ਚ ਵੀ ਇਹ ਰੋਗ ਆ ਜਾਂ ਬਿਮਾਰੀ ਹੈ। ਹਾਲਾਂਕਿ ਉਹ ਕਈ ਤਰ੍ਹਾਂ ਦੇ ਲੋਕ ਸੀ, ਤੇ ਮੁਸਲਮਾਨਾਂ ਨੇ ਵੀ ਸਾਡੇ ਤੇ ਬੜੇ ਜ਼ੁਲਮ ਕੀਤੇ, ਇਹ ਗੱਲ ਉਹਨਾਂ 'ਚ ਚੱਲਦੀ। ਤੇ ਜਿਹੜੇ ਉਹ ਜਿਨ੍ਹਾਂ ਨੂੰ ਉਹ ਕਹਿੰਦੇ ਆ ਜ਼ੁਲਮ ਕੀਤੇ, ਉਹਨਾਂ ਜ਼ੁਲਮਾਂ ਦੀ ਦਾਸਤਾਨ ਜੇ ਕਿਸੇ ਹੋਰ ਥਾਂ ਤੇ ਨਾ ਮਿਲੇ, ਸੌਖੀ ਪੰਜਾਬੀ 'ਚ ਲਾਲਾ ਦੌਲਤ ਰਾਏ ਦੀ ਕਿਤਾਬ 'ਚੋਂ ਮਿਲ ਜਾਂਦੀ। ਉਸ ਕਿਤਾਬ ਦੇ ਵਿੱਚ ਜੋ ਕੁਝ ਜ਼ੁਲਮਾਂ ਦੀ ਦਾਸਤਾਨ ਆ, ਪੜ੍ਹਦੇ ਵਕਤ ਜਦੋਂ ਆਪਾਂ ਇਹ ਪੜ੍ਹਦੇ ਆ ਵੀ ਜਿਨ੍ਹਾਂ ਉੱਤੇ ਹੋਏ ਜ਼ੁਲਮ, ਉਹਨਾਂ ਨੇ ਕੀ ਕੀਤਾ, ਵੀ ਢੇਰੀ ਵੀ ਢਾਹ ਗਏ, ਮਿੱਟੀ ਘੱਟਾ ਹੀ ਬਣ ਗਏ, ਮੂਹਰੇ ਮਤਲਬ ਹੈ ਹੀ ਨਹੀਂ ਵੀ ਆਕੜਨ। ਹੁਣ ਇਹ ਕੌਮ ਦਾ ਸੁਭਾਅ ਉਹਨਾਂ ਦਾ, ਉਦੋਂ ਤਾਂ ਬਿਲਕੁਲ ਮਿੱਟੀ ਦੇ ਮਾਧੋ ਬਣ ਕੇ ਜੂਤ ਪਤਾਣ ਕਰਾਉਂਦੇ ਰਹੇ, ਆਪਣੀਆਂ ਇੱਜ਼ਤਾਂ ਲਟਾਉਂਦੇ ਰਹੇ ਹਰ ਪਾਸਿਓਂ, ਜਿਵੇਂ ਕਹਿੰਦੇ ਵੀ ਬਿਲਕੁਲ ਹੀ ਨਖਿੱਧ ਸਾਬਤ ਹੋਏ। ਤੇ ਹੁਣ ਜਦੋਂ ਸਾਡੇ ਬਜ਼ੁਰਗਾਂ ਦੀਆਂ 1947 ਤੋਂ ਪਹਿਲਾਂ ਮਾਰੀਆਂ ਤੇਗਾਂ ਵੀ, ਕਦੇ ਗਦਰ ਲਹਿਰ, ਕਦੇ ਬੱਬਰ ਅਕਾਲੀ ਲਹਿਰ, ਕਦੇ ਭਗਤ ਸਿੰਘ, ਕਦੇ ਸਰਾਭਾ, ਕਦੇ ਊਧਮ ਸਿੰਘ, ਕਦੇ ਕੋਈ ਹੋਰ, ਮਤਲਬ ਆਪਣੇ ਤਾਂ ਬੰਦੇ 90 ਕੁ ਸਾਲ ਹੀ ਚਾਹੇ ਰਹੇ ਆ, ਪੰਜਾਬ ਆਪਣਾ ਗੁਲਾਮ ਰਿਹਾ, ਪਰ 90 ਕੁ ਸਾਲ ਦੇ ਵਿੱਚ ਹੀ ਮਤਲਬ ਐਨ ਦਿਖਾਤਾ। ਤੇ 300-400 ਸਦੀਆਂ ਤੋਂ ਗੁਲਾਮ ਚੱਲੇ ਆਉਂਦੇ ਜਿਹੜੇ ਲੋਕ ਸੀਗੇ, ਉਹ ਵੀ ਨਾਲ ਹੀ ਆਜ਼ਾਦ ਹੋ ਗਏ, ਤੇ ਤਾਕਤ ਉਹਨਾਂ ਦੇ ਹੱਥ 'ਚ ਆ ਗਈ। ਕਿਉਂਕਿ ਜਿਹੜਾ ਡੈਮੋਕ੍ਰੇਸੀ ਆ ਉਹਦੇ ਵਿੱਚ ਤਾਂ ਹੈ ਹੀ ਇਹ ਆ ਨਾ ਵੀ ਜਿਹਦੀ ਆਬਾਦੀ ਜ਼ਿਆਦਾ ਉਹਦੇ ਕੋਲੇ ਫਿਰ ਰਾਜ ਭਾਗ ਰਹਿਣ। ਜਿਵੇਂ ਹੁਣ ਵਾ ਅੱਜ ਤਾਂ ਭੁੰਦੜ ਸਾਹਿਬ ਐਂਡ ਕੰਪਨੀ ਵੀ ਚੀਕਾਂ ਜਿਹੀਆਂ ਮਾਰਦੇ ਸੀਗੇ ਵੀ ਜੀ ਸਾਡੇ ਪੰਜਾਬ ਦੇ ਜਿਹੜੇ MP ਆ ਉਹ ਘਟ ਜਾਣੇ ਆ। ਹੁਣ 100-150 MP ਇਹਨਾਂ ਨੂੰ ਕਾਓ ਬੈਲਟ ਜਿਹਨੂੰ ਕਹਿੰਦੇ ਆ, ਗਊ ਪੱਟੀ, UP ਬਿਹਾਰ MP ਵਗੈਰਾ ਇੱਥੋਂ ਮਿਲ ਜਾ ਕਰੂ ਰਾਜਸਥਾਨ ਤੱਕ, ਤੇ ਉਹਦੇ ਨਾਲ ਸਰਕਾਰਾਂ ਆਪਣੀਆਂ ਬਣਾਈ ਜਾਣਗੇ। ਹੁਣ ਉਹਨਾਂ ਨੇ ਆਬਾਦੀ ਵਧਾਈ, ਤਾਂ ਐਵੇਂ ਹੀ ਸਾਰੇ ਭਾਰਤ ਦੀ ਆਬਾਦੀ ਜਿਹੜੀ ਆ ਉਹਨੂੰ ਆਪਦੇ ਪੇਟੇ ਪਾ ਕੇ ਜਿਹੜੇ ਹਿੰਦੂ ਤਵੀਆਂ ਨੇ ਰਾਜ ਭਾਗ 1947 ਤੋਂ ਬਾਅਦ ਸੰਵਿਧਾਨ ਅਨੁਸਾਰ ਲੁੱਟਿਆ, ਖੋਲਿਆ, ਅੱਜ ਉਹ ਕੀ ਕਰ ਰਹੇ ਨੇ, ਅੱਜ ਉਹ ਫਿਲਮਾਂ ਬਣਾ ਕੇ ਉੱਥੇ ਆਪਦੀ ਪੜਾਸ ਕਰ ਰਹੇ ਨੇ ਵੀ ਅਸੀਂ ਐਵੇਂ ਨਹੀਂ ਸੀ, ਅਸੀਂ ਮੁਸਲਮਾਨ ਬੜੇ ਢੇੜੇ, ਅਸੀਂ ਕੋਠੇ ਫੜ ਕੇ ਛੱਤਰ ਫੇਰਿਆ, ਏਦਾਂ ਦੀਆਂ ਗੱਲਾਂ ਜਾਣੀ ਕਿ ਕਰਕੇ ਆਪਦੇ ਵਿਚਾਰੇ ਦਿਲ ਨੂੰ ਧਰਵਾਸ ਦਿੰਦੇ ਆ। ਇੱਕ ਪਾਸੇ ਆਪਣੀ ਕੌਮ ਦੇ ਬੰਦੇ ਆ ਕੁਛ, ਇੱਕ YouTube ਚੈਨਲਾਂ ਦੇ ਜਿਹੜੇ ਹੈਗੇ ਆ ਵਿਚਾਰੇ, ਇਹਨਾਂ ਨੂੰ ਰੌਣਕਾਂ ਲੱਗੀਆਂ ਹੋਈਆਂ ਨੇ, ਚਲੇ ਜਾਂਦੇ ਆ ਉਹਨਾਂ ਕੋਲੇ, ਉਹ ਪੱਗਾਂ ਦਾੜੇ ਬੰਨ ਕੇ ਕੁਛ ਇਹੋ ਜਿਹੇ ਬੰਦੇ ਲੱਗੇ ਹੋਏ ਨੇ ਜਿਹੜੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਐਂ ਕਰ ਲਿਆ ਸੀ, ਬਾਬਾ ਦੀਪ ਸਿੰਘ ਨੇ ਆਹ ਨਹੀਂ ਕੀਤਾ, ਐਂ ਕਿਵੇਂ ਹੋ ਜੂ, ਆਹ ਨਹੀਂ ਹੋ, ਉਹ ਇਹੋ ਜਿਹਾ ਉਹਨਾਂ ਨੇ ਜੱਕੜਬਾਦ ਸ਼ੁਰੂ ਕੀਤਾ ਹੋਇਆ ਵੀ ਸਾਡੇ ਸਾਰੇ ਇਤਿਹਾਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਈ ਜਾਂਦੇ। ਇੱਕ ਪਾਸੇ ਸਾਡਾ ਆਹ 4-5 ਸਦੀਆਂ ਦਾ ਇਤਿਹਾਸ ਆ, ਜਿਹਨੂੰ ਇਤਿਹਾਸ ਦੱਸਣ ਦੇ ਲਈ ਸਾਡੀ ਕੌਮ ਦੇ ਵਿੱਚੋਂ ਇੱਕ ਲਾੜਾ ਪੂਰਾ ਪੈਦਾ ਹੋ ਗਿਆ, ਜਿਨ੍ਹਾਂ ਨੂੰ ਨਾ ਕਿਸੇ ਦਾ ਡਰ ਨਾ ਕੋਈ ਸ਼ਰਮ। ਕਿਉਂਕਿ ਇੱਕ ਵਕਤ ਸੀ ਜਦੋਂ ਸਾਡੀ ਅਸਾਲਟ ਦੀ, ਸਾਡੇ ਕੌਮ ਦੇ ਜਜ਼ਬੇ ਦੀ ਚੜ੍ਹਤ ਸੀ, ਤੇ ਉਹਦੇ ਬਾਰੇ ਤਾਂ ਸਾਡੇ ਭਾਈਚਾਰੇ ਨੂੰ ਉਦੋਂ ਬੜੀਆਂ ਮਿਰਚਾਂ ਲੱਗਦੀਆਂ ਸੀ, ਖਾਸ ਤੌਰ ਤੇ ਜਿਹੜੇ ਓਵਰਗਰਾਊਂਡ ਖਾਲਿਸਤਾਨੀ ਸੀ ਉਹਨਾਂ ਨੂੰ ਐਵੇਂ ਲੱਗਣ ਲੱਗ ਗਿਆ, ਸਟੇਟ ਨੇ ਲੱਗਣ ਲਾਤਾ ਵੀ ਜੇ ਕਿਤੇ ਅੰਡਰਗਰਾਊਂਡ ਜਿਹੜੇ ਯੋਧੇ ਆ ਨਾ, ਤੁਸੀਂ ਅਸਾਲਟਾਂ ਵਾਲਿਆਂ ਨੂੰ ਚੁੱਪ ਕਰਾ ਲਓ, ਤੁਹਾਨੂੰ ਤਾਂ ਇੱਥੇ ਮੌਜਾਂ ਨੇ, ਤੁਸੀਂ MLA MP ਬਣੋ, ਸਰਕਾਰਾਂ ਬਣਾਓ, ਉਹ ਖਾਲਿਸਤਾਨ ਹੀ ਹੈ। ਉਦੋਂ ਕਈਆਂ ਓਵਰਗਰਾਊਂਡ ਖਾਲਿਸਤਾਨੀਆਂ ਨੂੰ ਸਾਡੀ ਅੰਡਰਗਰਾਊਂਡ ਲਹਿਰ ਤੋਂ ਇੰਨੀ ਅਲਰਜੀ ਹੋ ਗਈ, ਉਹ ਕਿਆ ਕਰਨ, ਸਾਨੂੰ ਕੁਰਸੀ ਤੇ ਨਹੀਂ ਬੈਠਣ ਦਿੰਦੇ, ਅਸੀਂ ਤਾਂ ਮਤਲਬ ਚੱਕ ਦਿਆਂਗੇ ਫੱਟੇ। ਤੇ ਇਹੋ ਜਿਹੇ ਮਾਹੌਲ ਵਿੱਚ ਜਦੋਂ ਹਰ ਇੱਕ ਬੰਦੇ ਨੂੰ ਲੱਗਣ ਲੱਗ ਗਿਆ 1992-93 ਤੋਂ ਬਾਅਦ ਵੀ ਸਾਨੂੰ ਦੀ ਕੁਰਸੀ, ਸਾਨੂੰ ਸੱਤਾ ਮਿਲ ਸਕਦੀ, ਉਹ ਸਾਰੇ ਮਾਹੌਲ ਦੇ ਵਿੱਚ ਚਲੋ ਜੁਝਾਰੂ ਲਹਿਰ ਦਾ ਤਾਂ ਜੋ ਹੋਣਾ ਸੀ ਹੋਇਆ। ਉਦੋਂ ਬਾਅਦ ਵਿੱਚ ਹੁਣ ਮੁੜ ਕੇ ਓਵਰਗਰਾਊਂਡ ਲਹਿਰ ਵਾਲਿਆਂ ਦੇ ਵੀ ਨਹੀਂ ਕਿਤੇ ਪੈਰ ਲੱਗੇ। ਭਾਈ 1999 ਚ ਜੇ ਸਿਮਰਨਜੀਤ ਸਿੰਘ ਮਾਨ ਜੇਲ੍ਹ ਚ ਬੈਠੇ ਜਿੱਤੇ ਸੀ, ਉਹ ਮਾਝੇ ਦੇ ਜਰਨੈਲ, ਮਾਝੇ ਦੇ ਕੀ ਪੂਰੀ ਖਾੜਕੂ ਸੰਘਰਸ਼ ਦੇ ਬਾਬਾ ਬੋਹੜ, ਬਾਬਾ ਮਾਨੋ ਚਾਹਲ ਦੀ ਕਮਾਈ ਸੀ। ਉਹ ਸਿੱਖ ਸੰਘਰਸ਼ ਦੇ ਯੋਧਿਆਂ ਦਾ ਜਿਹੜਾ
ਜਜ਼ਬਾ ਸੀ, ਉਹਨੇ ਉਹ 13-14 MP ਉਦੋਂ ਜਿਤਾ ਕੇ ਤੁਹਾਨੂੰ ਝੋਲੀ ਚ ਪਾਏ ਸੀ, ਨਾ ਕਿ ਉਹ ਉਹਨਾਂ ਬੰਦਿਆਂ ਦੀ ਕੋਈ ਕਮਾਈ ਸੀ। ਉਦੋਂ ਤਾਂ ਬਹੁਤ ਜਾਣੀ ਕਿ ਕਹਿੰਦੇ ਸੀ ਵੀ ਜਿਹਨੂੰ ਮਰਜ਼ੀ ਭੇਜ ਦਿਓ ਜੀ, ਜੋ ਅਸੀਂ ਜਿਤਾ ਕੇ ਤੁਹਾਨੂੰ ਭੇਜ ਦਿਆਂਗੇ, ਕੌਮ ਦਾ ਫੈਸਲਾ ਹੋਣਾ ਚਾਹੀਦਾ। ਸੋ ਉਹ ਜਿਹੜੀ ਗੱਲ ਸੀਗੀ ਜੁਝਾਰੂ ਜਰਨੈਲਾਂ ਦੀ, ਉਹ ਤਾਕਤ ਅੱਜ ਹੈ ਨਹੀਂ। ਅੱਜ ਤਾਂ ਹਾਲ ਹੀ ਹੋਰ ਆ, ਤੁਹਾਡੇ ਸਾਹਮਣੇ ਆ ਵੀ ਹਿਮਾਚਲ ਚ ਜਦੋਂ ਵੀ ਤੁਹਾਡੇ ਬੱਚੇ ਜਾਂਦੇ ਆ, ਉੱਥੇ ਭੂਤਰੇ ਹੋਏ ਹਿੰਦੂ ਕੱਟੜਪੰਥੀ ਘੇਰ ਕੇ ਖੜ ਜਾਂਦੇ ਆ। ਉਹੋ ਜਿਹੇ ਹੀ ਆ ਨੇ ਜਿਹੜੇ ਇਤਿਹਾਸ ਬਣਾਉਣ ਲੱਗੇ ਆ ਸਾਡੇ ਇਤਿਹਾਸ ਨੂੰ। ਨਹੀਂ, ਇਹਨਾਂ ਦੀ ਜ਼ਰੂਰਤ ਪੈ ਜੇ ਜੇਕਰ ਕੌਮ ਦੇ ਵਿੱਚ ਉਹਨਾਂ ਸੂਰਮਿਆਂ ਦੀ ਚੜ੍ਹਤ ਹੋਵੇ ਜਿਨ੍ਹਾਂ ਦੇ ਕੋਲ ਆਪਦੇ ਧਰਮ ਹੇਤ ਲੜਨ ਮਰਨ ਦਾ ਜੂਝਣ ਦਾ ਜਜ਼ਬਾ ਹੈ। ਤੇ ਆ ਜਿਹੜਾ ਹਿਮਾਚਲ ਦੇ ਵਿੱਚ ਹੁਣ ਹੋਲੇ ਮਹੱਲੇ ਤੋਂ ਚੱਲ ਰਿਹਾ ਕੰਮ ਵੀ ਆਏ ਦਿਨ ਉੱਥੇ ਝੰਡੇ, ਹੁਣ ਉੱਥੇ ਇੱਕ ਤਾਂ TV ਚੈਨਲਾਂ ਤੇ ਜਦੋਂ ਬਹਿਸ ਹੁੰਦੀ ਆ, ਉਹਨੂੰ ਸੱਦਿਆ ਕਿ ਚੈਨਲ ਤੇ ਨਿਊਜ਼ 18 ਤੇ ਜਿਹੜਾ ਉਹ ਅਮਨ ਸੂਦ ਆ, ਜਿਹਨੇ ਇਹ ਖਲਾਰਾ ਪਾਇਆ ਹਿਮਾਚਲ ਚ ਵੀ ਇੱਥੇ ਜੀ ਖਾਲਿਸਤਾਨ ਦੇ ਝੰਡੇ ਭਿੰਡਰਾਲ ਦੀ ਫੋਟੋ ਵਾਲੇ ਅਸੀਂ ਨਹੀਂ ਲੱਗਣ ਦੇਣੇ। ਹਾਲਾਂਕਿ ਉਹ RSS ਦਾ ਸਨਾਤਨ ਸਭਾ ਜੀ ਦਾ ਕੋਈ ਹੈ, ਪਰ ਉਹਨੇ ਜੋ ਉੱਥੇ ਗਦਰ ਮਚਾਇਆ ਉਹਦੇ ਉੱਤੇ TV ਚੈਨਲਾਂ ਤੇ ਦੇਖਣ ਵਾਲਾ ਹਾਲ ਸੀ। ਆ ਜਿਹੜੇ ਪੀਰ ਮੁਹੰਮਦ ਜੀ ਜਾਂ ਹੋਰ ਕਿਸੇ ਟਾਈਮ ਕਹਿੰਦੇ ਸੀ ਅਸੀਂ ਸੰਤਾਂ ਦੀ ਗੋਦ ਦਾ ਨਿੱਘ ਮਾਣਿਆ, ਇਹੋ ਜਿਹੇ ਵੀ ਜਾਂਦੇ ਆ, ਗੁਰਚਰਨ ਸਿੰਘ ਗਰੇਵਾਲ ਜੀ, ਮਹਿਤੇ ਚਾਵਲੇ, ਇਹਨਾਂ ਨੂੰ ਇਹੀ ਫਿਕਰ ਪਿਆ ਰਹਿੰਦਾ ਕਿਤੇ ਬਾਦਲ ਸਾਹਿਬ ਨੂੰ ਨਾ ਕੋਈ ਕੁਛ ਕਹਿ ਜੇ ਵੀ ਸਾਡੇ ਸੁਖਬੀਰ ਬਾਦਲ, ਉਹ ਅੱਗੇ ਗੱਲਾਂ ਹੋਰ ਸੀਗੀਆਂ, ਹੁਣ ਤਾਂ ਬਾਤਾਂ ਹੀ ਕੁਛ ਹੋਰ ਨੇ। ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਆ ਬਾਬੇ ਧੁੰਮੇ ਦਾ, ਮਨਪ੍ਰੀਤ ਅਯਾਲੀ ਦਾ, ਮੈਂ ਦੋਨਾਂ ਦੇ ਵੀਡੀਓ ਦੇਖੇ ਅੱਜ, ਦੋਨੇ ਪਿੱਟਣ ਲੱਗੇ ਹੋਏ ਸੀ ਵੀ ਅਸੀਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ। ਸਾਨੂੰ ਬਾਬਾ ਧੁੰਮਾ ਜੀ ਕਹਿ ਰਹੇ ਨੇ ਵੀ ਸਾਨੂੰ ਸਾਰੀ ਕੌਮ ਨੇ ਵਿਦੇਸ਼ਾਂ 'ਚ ਸਾਡਾ ਵਿਰੋਧ ਕੀਤਾ ਸੀ, ਉਹਨਾਂ ਤੋਂ ਮਾੜਾ ਚੰਗਾ ਵੀ ਬਰਦਾਸ਼ਤ ਕੀਤਾ ਉਦੋਂ ਵੀ ਬਾਦਲਾਂ ਦਾ ਸਾਥ ਦਿੰਦੇ, ਤੇ ਅੱਜ ਉੱਠ ਕੇ ਸਾਨੂੰ ਕਹਿੰਦੇ ਆ ਜੀ ਤੁਸੀਂ ਗਦਾਰ ਹੋ ਗਏ, BJP ਦੇ ਏਜੰਟ ਹੋ ਗਏ। ਇਵੇਂ ਹੀ ਅੱਜ ਜਿਹੜਾ ਇਕੱਠ ਉਹਨੇ ਕੀਤਾ ਹੈ ਆਪਣੇ ਮਨਪ੍ਰੀਤ ਅਯਾਲੀ ਨੇ ਤੇ ਉਮੈਦਪੁਰੀ ਸਾਹਿਬ ਨੇ, ਬਈ ਉਹ ਵੀ ਉੱਥੇ ਉਹ ਵੀ ਇਹੀ ਕਹਿਣ ਵੀ ਅਸੀਂ ਦੱਸੋ ਹੁਣ ਏਜੰਟ ਹੋ ਗਏ BJP ਦੇ, ਕਿਉਂਕਿ ਜੀ ਅਸੀਂ ਅਣਖ ਗੈਰਤ ਨਾਲ ਕੌਮ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਅਕਾਲ ਤਖਤ ਦੇ ਹੁਕਮਨਾਮੇ ਦੇ ਨਾਲ ਖੜੇ ਹਾਂ। ਉਧਰ ਮੱਖਣ ਬਰਾੜ ਨੇ ਇਕੱਠ ਕੀਤਾ, ਜਿਹੜਾ ਸ਼ਾਇਦ ਤੋਤਾ ਸਿੰਘ ਦਾ ਬੇਟਾ ਜਾਂ ਉਧਰ ਮੋਗੇ ਏਰੀਏ ਦਾ ਲੀਡਰ। ਸੋ ਇਸ ਮੌਕੇ ਚਾਹੇ ਉਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬਾਨ ਨੇ, ਅੱਜ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਸਾਬਕਾ ਪ੍ਰਿੰਸੀਪਲ ਸਾਹਿਬਾਨ ਤੇ ਹੋਰ ਬਹੁਤ ਸਾਰਿਆਂ ਨੇ ਮੀਟਿੰਗ ਕਰਕੇ ਵੀ ਇਸ ਗੱਲ ਤੇ ਫਿੱਟ ਲਾਣ ਦਿੱਤੀ ਆ ਜਿਹੜਾ ਬਾਦਲ ਕਿਆ ਨੇ ਕੰਮ ਕੀਤਾ ਜਥੇਦਾਰਾਂ ਬਾਰੇ, ਪਰ ਅਗਲੇ ਸੁਣਦੇ ਹੀ ਨਹੀਂ ਹੈਗੇ। ਤੇ ਬਾਦਲ ਕਿਆ ਨੇ ਕੱਲ ਨੂੰ ਪਤਾ ਨਹੀਂ ਕੀ ਚੰਦ ਚਾੜਨਾ, ਕਿਉਂਕਿ ਅੱਜ 17 ਮਾਰਚ ਆ ਤੇ 18 ਮਾਰਚ ਨੂੰ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਜਿਹੜੀ ਭਰਤੀ ਕਮੇਟੀ ਆ ਉਹਨੇ ਪ੍ਰੋਗਰਾਮ ਰੱਖਿਆ ਤੇ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੇ ਆਸਾਰ ਨੇ। ਪਰ ਬਾਦਲ ਧੜਾ ਪੂਰਾ ਡਟਿਆ ਹੋਇਆ। ਇੱਕ ਤਾਂ ਉਹਨਾਂ ਨੇ ਅੰਤਰੰਗ ਕਮੇਟੀ ਦੀ ਮੀਟਿੰਗ ਅੱਜ ਸ਼੍ਰੋਮਣੀ ਕਮੇਟੀ ਦੀ ਕੀਤੀ ਆ, ਜਿਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਜਿਹੜਾ ਉਹ ਰੱਦ ਕੀਤਾ, ਤੇ ਨਾਲ ਉਹਨਾਂ ਨੇ ਇੱਕ ਬਾਅਦ ਵਿੱਚ ਧਾਮੀ ਸਾਹਿਬ ਦੇ ਘਰੇ ਜਾ ਕੇ ਉਹਨੂੰ ਵੀ ਪੰਪ ਮਾਰਿਆ ਵੀ ਤੂੰ ਘਰੇ ਨਾ ਬੈਠ, ਹੁਣ ਤਾਂ ਆਪਾਂ ਲੈ ਲਈ ਬਸ ਗੱਲ, ਜਿਹੜਾ ਨਵਾਂ ਜਥੇਦਾਰ ਉਹ ਲਾ ਲਿਆ ਤੇ ਪਹਿਲੋਂ ਵਾਲੇ ਸਾਰੇ ਹੁਕਮਨਾਮੇ ਹੀ ਆਪਾਂ ਉਡਾ ਦੇਣੇ, ਆਪਾਂ ਵੱਖਰੇ ਕੌਮ ਵੀ ਵਾਪਸ ਕਰਾ ਲੈਣਾ ਕੁਲਦੀਪ ਸਿੰਘ ਗੜਗੱਜ ਤੋਂ। ਉਹਦੇ ਬਾਰੇ ਤਾਂ ਮੈਨੂੰ ਉਦੋਂ ਨਹੀਂ ਲੱਗਦਾ ਸੀ ਜਿੰਨਾ ਕਿ ਗੜਗੱਜ ਸਾਹਿਬ ਲੱਗੇ ਹੋਏ ਸੀਗੇ ਵੀ ਕਿਤੇ ਹੋਲੇ ਮਹੱਲੇ ਮੌਕੇ ਨਾਲ ਐਲਾਨ ਕਰ ਦੇਣ ਵੀ ਜਿਹੜਾ ਫਖਰੇ ਕੌਮ ਦਾ ਫੈਸਲਾ ਵੀ ਉਹ ਰੱਦ ਕੀਤਾ ਜਾਂਦਾ। ਤੇ ਉਹ ਤਾਂ ਇਹ ਨਹੀਂ ਪਤਾ ਵੀ ਸਰਨਾ ਸਾਹਿਬ ਨੂੰ ਵੀ ਕੋਈ ਨਵਾਂ ਅਵਾਰਡ ਦੇ ਦੇਣ, ਕਿਉਂਕਿ ਸਰਨਾ ਸਾਹਿਬ ਨਾਲ ਬੜਾ ਪਿਆਰ ਆ ਗੜਗੱਜ ਸਾਹਿਬ ਨੂੰ। ਤੇ ਗੜਗੱਜ ਸਾਹਿਬ ਦੇ ਬਾਰੇ ਹੁਣ ਚੈਨਲਾਂ ਤੇ ਇਹੀ ਚਰਚਾ ਚੱਲ ਰਹੀ ਆ 17 ਤਰੀਕ ਨੂੰ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਵੀ ਕੱਲ ਤੱਕ ਹੋ ਸਕਦਾ ਉਹਨਾਂ ਤੋਂ ਹੀ ਐਲਾਨ ਕਰਾ ਦੇਣ ਵੀ ਜਿਹੜਾ ਇਹ ਭਰਤੀ ਕਮੇਟੀ ਆ ਜਾਂ ਇਹ ਸਾਰੀ ਚੀਜ਼ ਗਲਤ ਆ। ਕਿਉਂਕਿ ਇਹ ਗੱਲ ਤਾਂ ਗੜਗੱਜ ਸਾਹਿਬ ਨੇ ਉਦੋਂ ਹੀ ਕਹਿਤੀ ਸੀ ਜਿੱਦਣ ਉਹਨਾਂ ਨੇ ਅਹੁਦਾ ਸੰਭਾਲਿਆ, ਉਦੋਂ ਅਗਲੇ ਪਹਿਲੀ ਵਾਰ ਜਦੋਂ ਪ੍ਰੈਸ ਨਾਲ ਗੱਲ ਹੋਈ ਆ ਵੀ ਜਿਹੜੀ ਉਹ ਅਕਾਲੀ ਦਲ ਦੀ ਭਰਤੀ ਵਾਲਾ, ਸੋ ਕੋਈ ਉਹ ਚ ਬੈਂਗਵਲ ਪਾ ਕੇ ਜਿਹੜੀ ਬਾਦਲ ਕਿਆਂ ਤੋਂ ਵੱਖਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਚੱਲ ਰਹੀ ਐਕਟਿਵਿਜ਼ਮ, ਇਹਨੂੰ ਤਾਂ ਖਤਮ ਕਰਨਾ ਹੀ ਕਰਨਾ ਉਹਨਾਂ ਨੇ ਗੜਗੱਜ ਸਾਹਿਬ ਦੇ ਰਾਹੀਂ, ਚਾਹੇ ਚੰਗਾ ਕਹਿ ਲਓ ਚਾਹੇ ਗੜਗੱਜ ਨੂੰ ਮਾੜਾ ਕਹਿ ਲਓ, ਪਰ ਇਹ ਕੰਮ ਤਾਂ ਗੜਗੱਜ ਸਾਹਿਬ ਦੇ ਰਾਹੀਂ ਉਹ ਕਰਾਉਣਗੇ। ਹਜੇ ਟੇਕ ਸਿੰਘ ਧਨੌਲੇ ਨੂੰ ਨਹੀਂ ਬਿਠਾਇਆ, ਉਸ ਤੋਂ ਬਾਅਦ ਫਿਰ ਕੋਰਮ ਪੂਰਾ ਕਰਕੇ, ਕਿਉਂਕਿ ਫਿਰ ਤਿੰਨੇ ਮੋਹਰਾਂ ਅਕਾਲ ਤਖਤ ਦੇ ਜਥੇਦਾਰ ਵਾਲੀ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਾਲੀ ਤਾਂ ਗੜਗੱਜ ਸਾਹਿਬ ਦੀ ਹੱਥ 'ਚ ਨੇ, ਤੇ ਟੇਕ ਸਿੰਘ ਧਨੌਲਾ ਵਿਚਾਰਾ ਉਹੀ ਮਾਤਾ ਦਾ ਮਾਲ ਆ, ਉਹ ਤੋਂ ਚਾਹੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾ ਲਓ, ਜਿੱਥੇ ਮਰਜੀ ਕਹੋ ਜੀ ਹਾਜ਼ਰ ਆ ਬੰਦਾ।
तो ये फिर दो ग्रंथियां दियां नाड़ ला के ड्यूटियां उन्हां दे राहीं सारा जिहड़ा भोग आ वो पा लैण। तो पता नहीं कदों कोई नवां चंद चढ़ जे, पर कौम दे विच विरोध बहुत आ ते कौम दे विच रोस बहुत। कल दल खालसा दे नौजवान खास तौर ते भाई परमजीत सिंह मंड कुछ साथियां समेत श्रोमणी कमेटी दे दफ्तर मूहरे गए ते उत्थे उन्हां ने खून डोलिया, आपदा सिरंज भर के भावें डोलिया ते एक संकेतक रूप च कहा भी जिहड़ा तुसीं कहंदे हो ना भी असीं उत्थे जी तां करके मर्यादा दी लंघना चाहे कर ली, पर असीं लुक छप के चोरां वांगू इहदी जिहड़ी आ दस्तारबंदी गड़गੱਜ साहब दी कर ली। ਇਹ ਮਰਿਆਦਾ ਦੀ ਲੰਘਣਾ ਜਿਹੜੀ ਤੁਸੀਂ ਕਹਿੰਦੇ ਵੀ ਖੂਨ ਖਰਾਬਾ ਕੀ ਇਹ ਤੋਂ ਗੱਲ ਅੱਗੇ ਵੀ ਜਾਊਗੀ। ਉਹ ਸਿੱਖ ਜਵਾਨੀ ਦੇ ਵੱਲੋਂ ਜਾਂ ਕੌਮ ਦੇ ਅੰਦਰ ਜਿਹੜਾ ਰੋਹ ਭੜਕ ਰਿਹਾ ਵੀ ਤੁਹਾਨੂੰ ਇਹ ਸ਼੍ਰੋਮਣੀ ਕਮੇਟੀ ਨੂੰ ਕਿਹਨੇ ਹੱਕ ਦਿੱਤਾ ਵੀ ਤੁਸੀਂ ਮਰਿਆਦਾ ਦੀਆਂ ਧੱਜੀਆਂ ਅੜਾਓ ਇਸ ਬਹਾਨੇ 'ਚ, ਇਹ ਗੱਲਾਂ ਨਹੀਂ ਚੱਲਣੀਆਂ ਹੈਗੀਆਂ। ਤੁਸੀਂ ਸਾਰਾ ਕੁਝ ਗਲਤ ਕਰ ਰਹੇ ਹੋ। ਜਥੇਦਾਰਾਂ ਦੇ ਲਾਉਣ ਦਾ ਤੁਸੀਂ ਸੇਵਾ ਨਿਯਮ ਨਹੀਂ ਬਣਾਇਆ, ਉਹਦੇ ਵਿੱਚੋਂ ਤੁਹਾਨੂੰ ਇਹ ਰਾਹ ਮਿਲਿਆ ਹੈ ਵੀ ਜਦੋਂ ਚਾਹੋ ਤੁਸੀਂ ਗੜਗੱਜ ਸਾਹਿਬ ਨੂੰ ਲਾ ਲਓ ਤੇ ਚੋਰਾਂ ਨੂੰ ਉਹਦੀ ਤੇ ਇਹ ਸਾਰੇ ਕਾਸੇ ਦੇ ਖਿਲਾਫ ਖੂਨ ਡੋਲ ਕੇ ਤੁਹਾਨੂੰ ਦੇਤਾ ਵੀ ਤੁਸੀਂ ਜਿੱਥੇ ਲੁਕ ਲਓ ਭਜੜੋ, ਪਰ ਤੁਹਾਨੂੰ ਸਾਰਾ ਕੁਝ ਝੱਲਣਾ ਪਊ, ਫੇਸ ਕਰਨਾ ਪਊ। ਸੋ ਦਿਨੋਂ ਦਿਨ ਗੱਲ ਗਰਮ ਹੁੰਦੀ ਜਾ ਰਹੀ ਆ, ਮਾਹੌਲ ਜਿਹੜਾ ਭਖਦਾ ਜਾ ਰਿਹਾ। ਤੇ ਇੱਕ ਆਪਣੀ ਕੌਮ 'ਚ ਲੱਡੂ ਮਹਿਕਮਾ ਹੁੰਦਾ ਜਿਹਦਾ ਕੰਮ ਹੁੰਦਾ ਵੀ ਐਵੇਂ ਲੋਕਾਂ ਨੂੰ ਡਰਾਈ ਰੱਖਣਾ, ਉਹ ਖੂਨ ਖਰਾਬਾ ਹੋ ਜੂ। ਕੋਈ ਖੂਨ ਖਾਨ ਖਰਾਬਾ ਨਹੀਂ ਹੁੰਦਾ। ਕੌਮ ਜਿਹੜੀ ਆ ਜਦੋਂ ਆਪਦਾ ਅਣਖ ਗੈਰਤ ਦਾ ਮੁਜ਼ਾਹਰਾ ਕਰੂਗੀ ਤਾਂ ਜਿਹੜੀ ਐਂਟੀ ਸਿੱਖ ਧਿਰ ਵਾ ਜਾਂ ਜਿਹੜੀ ਕਾਬਜ ਧਿਰ ਵਾ ਉਹਨੇ ਫਿਰ ਆਹੀ ਡਰਾਮੇ ਕਰਨੇ ਹੁੰਦੇ ਆ ਵੀ ਉੱਥੇ ਜੀ ਬੜਾ ਗਲਤ ਹੋ ਸਕਦਾ। ਸੋ ਇਸ ਗੱਲ ਦੇ ਵਿੱਚ ਤਾਂ ਹਮੇਸ਼ਾ ਇਹ ਸਮਝਣਾ ਚਾਹੀਦਾ ਕਿ ਸਾਡੀ ਕੌਮ ਦੇ ਹਿੱਤਾਂ ਦੀ ਹੱਕਾਂ ਦੀ ਰਾਖੀ ਕਰਨ ਵਾਲਾ ਜਿਹੜਾ ਜਾਂ ਇਸ ਪਾਸੇ ਖੜਨ ਵਾਲਾ ਬੰਦਾ ਜਿਹੜਾ ਉਹ ਠੀਕ ਆ। ਬਹੁਤ ਸਾਰੇ ਇਸ ਮੌਕੇ ਧੜੇ ਧਿਰਾਂ ਨੇ ਜਿਨ੍ਹਾਂ ਦਾ ਬੀਤੇ ਦੌਰ ਵਿੱਚ ਬਾਦਲਕਿਆਂ ਨਾਲ ਜਾਂ ਕਿਸੇ ਹੋਰ ਧਿਰ ਨਾਲ ਸਹਿਚਾਰ ਰਿਹਾ, ਪਰ ਜੇਕਰ ਇਸ ਮੌਕੇ ਉਹ ਸਹੀ ਗੱਲ ਕਹਿ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਬਰਦਾਸ਼ਤ ਕਰ ਲਿਆ। ਬਾਬੇ ਭੰਬੇ ਹੋਣੀ ਆ, ਬਾਬਾ ਬਲਵੀਰ ਸਿੰਘ ਆ, ਇਹਨਾਂ ਨੇ ਤਾਂ ਸਦਾ ਹੀ ਪੰਥ ਦੇ ਕੁੰਭ ਦੇ ਮੇਲੇ ਤੇ ਹੁੰਦੇ ਫਿਰਦੇ ਸੀ। ਪਿੱਛੇ ਜੇ ਆਪਾਂ ਸਾਰਿਆਂ ਨੇ ਗੱਲਾਂ ਕੀਤੀਆਂ ਨੇ, ਪਰ ਇਸ ਮੌਕੇ ਉਹਨਾਂ ਦੀ ਗੱਲ ਆ ਜਿਹੜੀ ਵੀ ਜਥੇਦਾਰਾਂ ਨੂੰ ਜਿਸ ਬੇਅਦਬ ਕੀਤਾ ਜਾ ਰਿਹਾ, ਉਹ ਜਿੰਨੇ ਕਿਰਦਾਰ ਕੁਸ਼ੀ ਕੀਤੀ। ਹੁਣ ਆਪਾਂ ਸੋਚੋ ਵੀ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੇ ਬਾਰੇ ਜੇ ਕੋਈ ਕਾਂਗਰਸ ਦਾ ਲੀਡਰ, ਚਾਹੇ ਸਿੱਖ ਹੀ ਹੋਵੇ, ਕਾਂਗਰਸੀ ਸਿੱਖ, ਭਾਜਪਾਈ ਸਿੱਖ, ਕਾਮਰੇਡ ਸਿੱਖ, ਕੋਈ ਹੋਰ ਬੋਲੇ ਆਪਾਂ ਦੁਆਲੇ ਹੋ ਜਾਂਦੇ ਆ। ਪਿੱਛੇ ਜੇ ਉਹ ਰਾਜੇ ਵੜਿੰਗ ਦੀ ਧੁੱਕੀ ਕੱਢੀ ਸਾਰਿਆਂ ਨੇ ਆਪਾਂ, ਤੇ ਅਕਾਲੀ ਸਿੱਖਾਂ ਨੂੰ ਇਹ ਸਰਟੀਫਿਕੇਟ ਕਿਹਨੇ ਦਿੱਤਾ ਹੈ ਵੀ ਤੁਸੀਂ ਜੋ ਮਰਜ਼ੀ ਕਰੋ। ਚੇਤੇ ਕਰੋ ਲਗਾਤਾਰ ਪਿਛਲੇ 3 ਮਹੀਨੇ ਤੋਂ ਜਥੇਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਆ। ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਸਿੱਧਾ ਹੀ ਟੰਗਿਆ ਜਾ ਰਿਹਾ, ਪਰ ਗਿਆਨੀ ਰਘਵੀਰ ਸਿੰਘ ਨੂੰ ਦੱਸਿਆ ਜਾ ਰਿਹਾ ਸੀਗਾ ਕਿ ਜੇ ਬੰਦੇ ਦਾ ਪੁੱਤ ਬਣਿਆ ਰਹੇਗਾ ਤਾਂ ਠੀਕ ਆ, ਨਹੀਂ ਪਰ ਆਹ ਕੁਛ ਕਰਾਂਗੇ। ਖੈਰ ਉਹਦਾ ਸਸਤਾ ਸਰ ਗਿਆ। ਇਹ ਸਾਰੀ ਕੌਣ ਕਰਵਾ ਰਿਹਾ? ਇਹ ਬੀਜੇਪੀ ਦਾ ਆਈਟੀ ਸੈੱਲ ਨਹੀਂ, ਇਹ ਕਾਂਗਰਸ ਦਾ ਆਈਟੀ ਸੈੱਲ ਨਹੀਂ, ਇਹ ਕੋਈ ਪੰਥ ਦੋਖੀਆਂ ਦਾ, ਇਹ ਬਾਦਲ ਦਲ ਦਾ ਆਈਟੀ ਸੈੱਲ ਆ ਜਿਹਦੀ ਕਮਾਂਡ ਕਿਸੇ, ਉਹਦਾ ਨਾਂ ਲੈਂਦੇ ਮੁੰਡੇ ਦਾ ਹੁਣ ਮੇਰੇ ਦਿਮਾਗ ਚੋਂ ਵਿਸਰ ਗਿਆ, ਉਹ ਸ਼ਾਇਦ ਨਾਨਕ ਸਰੀਆਂ ਜਿਹੜਾ ਬਾਬਾ ਕਾਲਾ ਸਿੰਘ ਆ ਉਹਦੇ ਰਿਸ਼ਤੇਦਾਰੀ ਚੋਂ ਉਹਦਾ ਭਾਣਜਾ ਦੱਸਦੇ ਆ, ਮੈਨੂੰ ਪਤਾ ਨਹੀਂ। ਖੈਰ ਪਰ ਉਹ ਵਿਰਸੇ ਬਲਟੋਹੇ ਨਾਲ ਤਾਂ ਸਿੱਧਾ ਲਿੰਕ ਹੈਗਾ ਹੀ ਆ ਉਹਦਾ। ਚੇਤੇ ਕਰੋ ਜਦੋਂ ਮਜੀਠੀਆ ਨੇ ਵਿਰੋਧ ਜਤਾਇਆ ਇਸ ਫੈਸਲੇ ਨਾਲ, ਅਗਲੇ 24 ਘੰਟੇ ਰੱਜ ਕੇ ਉਹਦੇ ਖਿਲਾਫ ਕਹਿਰ ਵਾਲੀ ਮਤਲਬ ਬਹੁਤ ਉਹਦੇ ਖਿਲਾਫ ਝੂਠ ਜੂਤ ਪਤਾਣ ਜਿਹੜਾ ਵੀ ਕੁਝ ਕਹੀਦਾ, ਜਿਹੜਾ ਇਹਨਾਂ ਨੂੰ ਦਿੱਤਾ ਹੈ ਆਈਟੀ ਸੈੱਲ ਨੂੰ ਵੀ ਚੱਕ ਦਿਓ ਫੱਟੇ, ਉਹ ਇਹਨਾਂ ਨੇ ਕੀਤਾ। ਫਿਰ ਬਲਟੋਹਾ ਵਿਚਾਲੇ ਪੈ ਗਿਆ, ਫਿਰ ਉਹ ਬੰਦ ਹੋ ਗਿਆ। ਉਹ ਬਲਟੋਹਾ ਦੇ ਹੱਥ 'ਚ ਕਮਾਂਡ ਆ ਉਹਦੀ, ਜਿਹਨੂੰ ਗਾਲਾਂ ਕਢਾਉਣੀਆਂ ਹੁਣ ਫਿਰ ਦੇਣ ਦਾ ਕਮਾਂਡ, ਚੱਕ ਦਿਓ ਫੱਟੇ। ਤੋਂ ਉਸ ਤਰੀਕੇ ਦਾ ਜਿਹੜਾ ਸਿਸਟਮ ਆ ਉਹਦੇ ਤਹਿਤ ਜੋ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਖਿਲਾਫ ਕੌਮ ਦੇ ਵਿੱਚ ਦਿਨੋਂ ਦਿਨ ਰੋਸ ਤੇ ਰੋਹ ਵੱਧ ਰਿਹਾ। ਬਾਦਲਕਿਆਂ ਨੇ ਕੋਈ ਕਸਰ ਛੱਡੀ ਨਹੀਂ ਤੇ ਨਾ ਗਾਹਾਂ ਛੱਡਣੀ ਆ। ਤੇ ਇੱਧਰ ਜਿਹੜੇ ਝੰਡਿਆਂ ਦਾ ਰੌਲਾ ਪਿਆ, ਉੱਥੇ ਵੀ ਖਾਲਿਸਤਾਨ ਦੇ ਝੰਡੇ, ਉਹ ਟੀਵੀ ਆਪਣੇ ਨਿਊਜ਼ 18 ਤੇ ਬਹਿਸ ਹੋਈ, ਹੋਰ ਵੀ ਚੈਨਲਾਂ ਤੇ ਹੋਈ। ਪਰ ਉੱਥੇ ਮੈਨੂੰ ਇਹ ਗੱਲ ਵਧੀਆ ਲੱਗਦੀ ਆ ਵੀ ਆ ਜਿਹੜੇ ਨਵੇਂ ਨੌਜਵਾਨ ਮੈਦਾਨ 'ਚ ਆਏ ਗਏ, ਉਹਨਾਂ ਨੇ ਆਪਦਾ ਮੋਰਚਾ ਬੜਾ ਸੰਭਾਲਿਆ ਹੋਇਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬੜੇ ਸੱਜੇ ਲਹਿਜੇ 'ਚ ਉੱਥੇ ਅਮਨ ਸੂਦ ਨੂੰ ਘੇਰਿਆ ਵੀ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਸੱਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਵਿੱਚ ਆ ਜਿਹੜੀਆਂ ਤੂੰ ਗੱਲਾਂ ਦੱਸਦਾ ਹੈ ਹੀ ਨਹੀਂ ਸੀ, ਨਾ ਉਹ ਹਿੰਦੂਆਂ ਦੇ ਦੁਸ਼ਮਣ ਸੀ। ਇੱਥੇ ਉਹਨਾਂ ਨੇ 36,000 ਮਤਲਬ ਇਹੋ ਜਿਹੀਆਂ ਘਟਨਾਵਾਂ ਦੱਸ ਕੇ ਜਿਹੜੀਆਂ ਆਪਾਂ ਅਕਸਰ ਹੀ ਡਿਸਕਸ ਕਰਦੇ ਰਹਿੰਦੇ ਹਾਂ ਹਿੰਦੂਆਂ ਬਾਰੇ, ਵੀ ਉਹ ਗੁਰਦਾਸਪੁਰ ਜੇਲ੍ਹ 'ਚ ਮੰਦਿਰ ਜਿਹੜਾ ਬਣਾਇਆ ਸੀ, ਤੈਨੂੰ ਪਤਾ ਕਿਹਨੇ ਬਣਾਇਆ ਸੀ? ਉਹ ਤੈਨੂੰ ਪਤਾ ਕੈਲਾਸ਼ ਚੰਦਰ ਸੀਗਾ ਉੱਥੇ,
ਉਹਦੀ ਦੁਕਾਨ ਸੜ ਗਈ ਸੀ ਤੇ ਉਹ ਸੰਤਾਂ ਕੋਲ ਆਇਆ ਤੇ ਇੱਕ ਹਿੰਦੂਆਂ ਦੀ ਲੜਕੀ ਜਿਹੜੀ ਸੀ ਉਹ ਸੰਤਾਂ ਨੇ ਉਹਦੀ ਲਿਖੀ ਕਿ ਤੈਨੂੰ ਪਤਾ ਕਿਸੇ ਗੱਲ ਦਾ ਰਮਾਇਣ ਦਾ ਮੁਕੱਦਮਾ ਚੱਲਦਾ ਸੀ, ਰਮਾਇਣ ਸਾੜਤੀ ਸੀ ਕਿਸੇ ਨੇ ਉੱਥੇ ਕਬੂਰਥਲੇ। ਹੁਣ ਉਹਨੂੰ ਗੱਲ ਨਾ ਆਵੇ, ਫਿਰ ਉਹ ਕਹੇ ਮੈਨੂੰ ਤਾਂ ਸੁਣਦਾ ਨਹੀਂ, ਕਹਿੰਦਾ ਡਿਸਟਰਬ ਹੁੰਦਾ, ਵਿਚਾਲੇ ਕਨੈਕਸ਼ਨ ਟੁੱਟ ਰਿਹਾ। ਉਹ ਜਿਹੜਾ ਅਮਨ ਸੂਦ ਆ ਉਹ ਭਕਾਈ ਜੀ ਮਾਰੀ ਜਾਂਦੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬੜਾ ਠੋਕ ਵਜਾ ਕੇ ਪੱਖ ਰੱਖਿਆ ਬਈ ਜਿਹੜਾ ਤੂੰ ਕਹਿਣਾ ਵੀ ਇਹ ਤੇ ਰਾਜ ਕਰੇਗਾ ਖਾਲਸਾ ਰੱਖਿਆ ਝੰਡਾ ਜਾਂ ਦਿਖਾਉਣਾ, ਇਹ ਰਾਜ ਕਰੇਗਾ ਖਾਲਸਾ ਦੁਨੀਆ ਭਰ ਦੇ ਵਿੱਚ ਜਦੋਂ ਵੀ ਅਰਦਾਸ ਕੀਤੀ ਜਾਂਦੀ ਆ ਸਿੱਖਾਂ ਦੇ ਕਿਸੇ ਪ੍ਰੋਗਰਾਮ 'ਚ, ਕਿਸੇ ਵੀ ਗੁਰਦੁਆਰੇ 'ਚ, ਹਿਮਾਚਲ ਦੇ ਵਿੱਚ ਵੀ, ਦਿੱਲੀ 'ਚ ਵੀ, ਸਾਰੇ ਭਾਰਤ 'ਚ, ਭਾਰਤ ਤੋਂ ਬਾਹਰ ਵੀ, ਕੈਨੇਡਾ, ਪਾਕਿਸਤਾਨ, ਅਮਰੀਕਾ, ਉੱਥੇ ਸਿੱਖ ਫਿਰ ਇਹ ਦੋਹਰਾ ਅਰਦਾਸ ਤੋਂ ਬਾਅਦ ਪੜ੍ਹਦੇ ਹੀ ਪੜ੍ਹਦੇ ਰਾਜ ਕਰੇਗਾ ਖਾਲਸਾ। ਇਹ ਕਿਵੇਂ ਗਲਤ ਆ ਜਿਹੜਾ ਤੂੰ ਕਹਿੰਦਾ ਵੀ ਇਹ ਲਾਉਣਾ ਨਹੀਂ ਜੀ, ਮੈਂ ਲੱਗਣ ਨਹੀਂ ਦੇਣਾ ਝੰਡਾ। ਦੂਜੀ ਗੱਲ ਆ ਗਈ ਸੰਤ ਭਿੰਡਰਾਂ ਵਾਲਿਆਂ ਦੀ। ਸੰਤ ਭਿੰਡਰਾਂ ਵਾਲਿਆਂ ਨੂੰ ਤੂੰ ਕੀ ਸਮਝਦਾ ਪਤਾ ਨਹੀਂ, ਪਰ ਸਾਡੀ ਕੌਮ ਉਹਨੂੰ ਸਦੀ ਦਾ ਮਹਾਨ ਸਿੱਖ ਵੀ ਐਲਾਨ ਚੁੱਕੀ ਹੈ। ਸਿੱਖ ਕੌਮ ਨੇ ਉਹਨਾਂ ਦੀ ਫੋਟੋ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਵੀ ਲਾਈ ਹੋਈ ਹੈ ਕਿ ਜਦੋਂ ਮਰਜ਼ੀ ਆ ਜਾਈਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬਾ ਯਾਦਗਾਰ ਉਸਰੀ ਆ ਤੇ ਥੱਲੇ ਕੇਂਦਰੀ ਆਪਣੇ ਜਿਹੜੀ ਆ ਸਿੱਖ ਸੰਘਰਸ਼ ਦੇ 1984 ਦੇ ਸ਼ਹੀਦਾਂ ਦੀਆਂ ਫੋਟੋਆਂ ਨੇ, ਉੱਥੇ ਵੀ ਉਹਨਾਂ ਦੀ ਫੋਟੋ ਲੱਗੀ ਹੋਈ ਆ। ਤੇ ਤੂੰ ਕੀ ਸਮਝਦਾ, ਤੈਨੂੰ ਪਤਾ। ਹੁਣ ਸਿੱਧੀ ਜੀ ਗੱਲ ਆ ਵੀ ਸਾਡੀ ਕੌਮ ਦੇ ਹੀਰੋ ਜਿਹੜੇ ਨੇ ਉਹ ਹੋਰ ਨੇ, ਲਾਲਿਆਂ ਦੇ ਹਿੰਦੂਆਂ ਦੇ ਹੀਰੋ ਹੋਰ ਨੇ। ਹੁਣ ਸਮੱਸਿਆ ਦੇਖੋ, ਉੱਥੇ ਕਾਂਗਰਸ ਦੀ ਸਰਕਾਰ ਆ, ਸਰਕਾਰ ਦਾ ਨੁਮਾਇੰਦਾ ਠੋਕ ਵਜਾ ਕੇ ਕਹਿ ਰਿਹਾ ਹੈਗਾ ਕਿ ਅਸੀਂ ਮੁਕੱਦਮੇ ਦਰਜ ਕਰ ਰਹੇ ਹਾਂ ਜਿਹੜੇ ਗਲਤ ਪੋਸਟਾਂ ਪਾ ਰਹੇ ਨੇ ਜਾਂ ਹੋਰ। ਕਾਂਗਰਸ ਦੀ ਸਰਕਾਰ ਤਾਂ ਉੱਥੇ ਹਿਮਾਚਲ 'ਚ ਨਾ ਝੰਡੇ ਨੂੰ ਨਾ ਸੰਤਾਂ ਦੀ ਫੋਟੋ ਨੂੰ ਕੋਈ ਇਤਰਾਜ਼ ਕਰ ਰਹੀ, ਪਰ ਇਹ ਬੀਜੇਪੀ ਮਾਰਕਾ, ਆਰਐਸਐਸ ਮਾਰਕਾ ਜਿਹੜਾ ਉੱਥੋਂ ਦਾ ਸਨਾਤਨੀ ਹਿੰਦੂ ਆ ਉਹ ਇਹ ਗੰਦ ਪਾ ਰਿਹਾ। ਤੇ ਕਮਾਲ ਦੀ ਬਾਤ ਇਹ ਆ ਕਿ ਜਿਹੜੀ ਅਕਾਲੀ ਭਾਜਪਾ ਗੱਠਜੋੜ ਮੌਕੇ ਅਜੇ ਬਾਦਲ ਕੇ ਇੰਨਾ ਹੀ ਨਹੀਂ ਸਮਝਾ ਸਕੇ ਕਿ ਸੰਤ ਭਿੰਡਰਾਂ ਵਾਲੇ ਜਿਹੜੇ ਨੇ ਉਹ ਸਾਡੇ ਵੀ ਹੀਰੋ ਨੇ, ਤੇ ਫਿਰ ਅੱਜ ਉੱਥੇ ਇਹ ਜਿਹੜੇ ਫੈਡਰੇਸ਼ਨਿਸਟ ਮੁੰਡਿਆਂ ਨੂੰ ਬਿਠਾ ਕੇ, ਜਿਹੜੇ ਬਾਬੇ ਬਣ ਚੁੱਕੇ ਆ ਵਿਚਾਰੇ, ਉਹਨਾਂ ਨੂੰ ਬਿਠਾ ਕੇ ਟੀਵੀ ਚੈਨਲਾਂ ਤੇ ਕਿਵੇਂ ਗੱਲ ਸਰ ਜੂਗੀ ਜੀ। ਅਸਲ ਵਿੱਚ ਇਹਨਾਂ ਨੇ ਹਰ ਥਾਂ ਤੇ ਆਪਣੇ ਨਾਲ ਠੱਗੀ ਮਾਰੀ ਹੈ। ਜੇ ਬੀਜੇਪੀ ਨੂੰ ਇਹ ਇੰਨਾ ਨਹੀਂ ਸਮਝਾ ਸਕੇ ਕਿ ਸੰਤ ਜਰਨੈਲ ਸਿੰਘ ਦਾ ਸਾਡੀ ਕੌਮ ਦੇ ਵਿੱਚ ਕੀ ਸਥਾਨ ਆ, ਤੇ ਹੋਰ ਇਹਨਾਂ ਤੋਂ ਕੀ ਆਪਾਂ ਲਈ ਬੈਠੇ ਹਾਂ ਜੀ। ਉਹ ਅਸਲ ਵਿੱਚ ਜਿਹੜੀ ਉਹਦੀ ਸਨਾਤਨੀ ਹਿੰਦੂ ਅਮਨ ਸੂਦ ਦੀ ਬਿਮਾਰੀ ਆ ਉਹ ਕੀ ਆ, ਉਹ ਕਹਿੰਦਾ ਕਿ ਮੈਂ ਦੱਸੂਗਾ, ਅਸੀਂ ਦੱਸਾਂਗੇ। ਹਿੰਦੂ ਕਹਿੰਦੇ ਅਸੀਂ ਦੱਸਾਂਗੇ ਕਿ ਸਿੱਖਾਂ ਨੇ ਕਿਹਨੂੰ ਨਾਇਕ ਮੰਨਣਾ, ਕਿਹਨੂੰ ਖਲਨਾਇਕ ਮੰਨਣਾ, ਕੀ ਪਹਿਨਣਾ, ਕੀ ਖਾਣਾ, ਕੀ ਥੋੜੀ ਮਰਿਆਦਾ, ਅਸੀਂ ਦੱਸਾਂਗੇ। ਸੋ ਹਿੰਦੂ ਦੀ ਜਿਹੜੀ ਇਹ ਬਿਮਾਰੀ ਆ, ਇਹਦੇ ਵਿੱਚੋਂ ਹੀ ਉਹ ਧੌਂਸ ਆ ਜਿਹੜੀ ਵੀ ਤੁਸੀਂ ਕੌਣ ਹੁੰਦੇ ਹੋ ਜੀ ਇਹਨੂੰ ਕਹਿਣ ਵਾਲੇ ਵੀ ਇਹ ਨਾਇਕ ਅਸੀਂ, ਉਹ ਇਹਦੇ ਵਿੱਚੋਂ ਫਿਰ ਇਹ ਖਾਲਿਸਤਾਨ ਤੱਕ ਗੱਲ ਜਾਂਦੀ, ਕਿਉਂਕਿ ਹਰੇਕ ਦਾ ਮਾਤਾ ਦਾ ਮਾਲ ਹੈ ਨਹੀਂ। ਹੁਣ ਜਿਨ੍ਹਾਂ ਮੁੰਡਿਆਂ ਨੇ ਉੱਥੇ ਅੜ ਕੇ, ਲੜ ਕੇ, ਖੜ ਕੇ, ਡਟ ਕੇ, ਪੈਰ ਗੱਡ ਕੇ ਆਪਦੀ ਗੱਲ ਕੀਤੀ, ਨਹੀਂ ਉਹਨਾਂ ਦੀ ਬਾਤ ਚੱਲੀ, ਪਰ ਮੈਨੂੰ ਉਹਨਾਂ ਦਾ ਇਹ ਵਧੀਆ ਲੱਗਿਆ ਵੀ ਡਟੇ ਤਾਂ ਹੈਗੇ ਹਨ, ਕਿਉਂਕਿ ਇਹ ਸਾਡੀ ਕੌਮ ਦਾ ਸੁਭਾਅ ਹੈ। ਹੁਣ ਜੇ ਪੰਜਾਬ ਦੇ ਵਿੱਚੋਂ ਹਿਮਾਚਲ ਤੋਂ ਵਾਪਸ ਆ ਕੇ ਪੰਜਾਬ 'ਚ ਇਹ ਜਿਹੜੇ ਨੌਜਵਾਨ ਨੇ ਆਪਦੇ 4 ਸਾਥੀ ਨਾਲ ਲੈਣ ਤੇ ਕਿਸੇ ਥਾਂ ਤੇ ਹਿਮਾਚਲੀਆਂ ਦਾ ਕੂੰਡਾ ਕਰ ਦੇਣ, ਫਿਰ ਆਹੀ ਮੀਡੀਆ ਤੇ ਆਹੀ ਸਰਕਾਰ ਕੇਂਦਰ ਦੀ, ਪੰਜਾਬ ਦੀ, ਜਿਹਨੂੰ ਹੁਣ ਸੁਰਤ ਨਹੀਂ ਆਈ ਹੈਗੀ ਜੀ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਉੱਥੇ ਜਲੀਲ ਕੀਤਾ ਜਾ ਰਿਹਾ, ਹੁਣ ਨਹੀਂ ਬੋਲੇ, ਫਿਰ ਦੇਖੋ ਲੇਰਾਂ ਪੈਂਦੀਆਂ। ਹੁਣ ਤਾਂ ਕਹਿੰਦੇ ਆ ਜੀ ਇਹਨਾਂ ਨੂੰ ਉੱਥੇ ਹੁੜਦੰਗ ਮਚਾਉਂਦੇ ਆ, ਹੁੱਲੜਬਾਜੀ ਕਰਦੇ ਆ। ਤੇ ਹੁੱਲੜਬਾਜੀ ਆ ਲੁਧਿਆਣੇ ਦੇ ਵਿੱਚ ਭਈਆਂ ਨੇ, ਯੂਪੀ ਬਿਹਾਰ ਦਿਆਂ ਨੇ, ਹਿੰਦੂਆਂ ਨੇ ਕੀ ਕੀਤਾ ਉੱਥੇ, ਜੋ ਕੀਤਾ ਵੀ ਉੱਥੇ ਕਿਵੇਂ ਉਹਨਾਂ ਨੇ ਗਦਰ ਮਚਾਇਆ ਤੇ ਇੱਕ ਮਸਜਿਦ ਦੇ ਉੱਤੇ ਵੀ ਅਟੈਕ ਕੀਤਾ। ਉੱਥੇ ਬਾਅਦ ਚ ਉਹ ਕਾਫੀ ਲੜਾਈ ਵਧੀ ਤੇ ਇੱਕ ਕੋਈ ਗਿਰੀ ਰਾਜ ਕਿਸ਼ੋਰ ਕੇਂਦਰੀ ਮੰਤਰੀ ਆ, ਉਹ ਲਾਈਵ ਵੀਡੀਓ ਚੱਲ ਰਹੀ ਆ ਉਹਦੀ, ਉਹ ਖੜ ਕੇ ਉੱਥੇ ਦਬਕੇ ਮਾਰ ਰਿਹਾ ਲੁਧਿਆਣੇ ਦੇ ਅਫਸਰਾਂ ਨੂੰ ਵੀ ਤੁਸੀਂ ਕਿਵੇਂ ਉਹਨਾਂ ਤੇ ਕਾਰਵਾਈ ਕੀਤੀ ਸਾਡੇ ਬਿਹਾਰੀਆਂ ਤੇ। ਸਾਡੇ ਪੰਜਾਬ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਸਾਡੀ ਸਰਕਾਰ ਜਾਂ ਅਫਸਰਸ਼ਾਹੀ ਆ ਜਾਂ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ, ਇਹਨੂੰ ਨਹੀਂ ਦਿਖਦਾ ਹੈਗਾ ਕਿ ਜੇ ਯੂਪੀ ਬਿਹਾਰ ਦੇ ਭਈਆਂ ਦੇ ਹੱਕ ਵਿੱਚ ਗਿਰੀ ਰਾਜ ਕਿਸ਼ੋਰ ਉੱਥੋਂ ਬਹਿ ਕੇ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦਾ ਵੀ ਮੈਂ ਖੜਾ ਤੁਹਾਡੇ ਹੱਕ 'ਚ, ਤਾਂ ਪੰਜਾਬ ਦੇ ਕਿਸੇ ਲੀਡਰ ਦੀ ਤੁਸੀਂ ਵੀਡੀਓ ਦੇਖੀ, ਕਿਸੇ ਦਾ ਲਲਕਾਰਾ ਦੇਖਿਆ ਵੀ ਤੁਹਾਡੇ ਹੱਕ 'ਚ ਖੜੇ? ਪਰ ਸਾਨੂੰ ਤਾਂ ਜਿਵੇਂ ਕਹਿੰਦੇ ਹੁੰਦੇ ਨਾ, ਇੱਕ ਤੱਕਿਆ ਸਹਾਰਾ ਬਸ ਤੇਰਾ, ਉਹ ਸਭ ਢਾਈਆਂ ਢੇਰੀਆਂ। ਉਹ ਸੱਚੇ ਪਾਤਸ਼ਾਹ ਦੇ ਓਟ ਆਸਰੇ ਨਾਲ ਜਿੱਦਣ ਇੱਥੇ ਕੁਝ ਕਰਤਾ ਫਿਰ ਚੀਕਾਂ ਮਾਰਨਗੇ। ਗੱਲ ਹੀ ਉਦੋਂ ਬਣਨੀ ਆ ਅਸਲ ਵਿੱਚ। ਅੱਜ ਆਹ ਸਾਡੇ ਇੱਕ ਸਿੱਖ ਤਾਲਮੇਲ ਕਮੇਟੀ ਵਾਲੇ ਆ, ਨੌਜਵਾਨ ਜਲੰਧਰ ਵਾਲੇ, ਉਹਨਾਂ ਨੇ ਸਬਜ਼ੀ ਮੰਡੀ 'ਚ ਜਲੰਧਰ ਦੀ ਵਿੱਚ ਜਿਹੜੇ ਹਿਮਾਚਲੀ ਆ ਉਹਨਾਂ ਦੇ ਦੁਆਲੇ ਮਾੜਾ ਜਿਹਾ ਹੋਣਾ ਸੀਗਾ ਤੇ ਪਹਿਲੇ ਹੀ ਲੇਰਾ ਪੈਣ ਲੱਗੀਆਂ ਵੀ ਬਹਿ ਕੇ ਗੱਲ ਕਰਦੇ ਆ ਵੀ ਆ ਮੈਂ ਵੀਡੀਓ ਹਜੇ ਦੇਖ ਰਿਹਾ ਸੀ ਵੀ ਉਹਨਾਂ ਦੀ ਆ ਗਈ ਮੁੰਡਿਆਂ ਦੀ। ਤੇ ਇਸ ਤਰੀਕੇ ਨਾਲ ਹੀ ਇਹ ਕੰਮ ਲੋਟ ਆਉਣਾ। 1988 ਦੇ ਵਿੱਚ ਸਤੰਬਰ ਮਹੀਨੇ 'ਚ
ਕਰਨਾਟਕਾ ਦੇ ਬਿਦਰ ਸ਼ਹਿਰ ਦੇ ਵਿੱਚ ਸਾਡੇ ਨੌਜਵਾਨਾਂ ਦੇ ਉੱਤੇ 1984 ਵਾਂਗੂ ਹੱਲਾ ਬੋਲਿਆ ਤੇ ਕਾਫੀ ਨੁਕਸਾਨ ਹੋਇਆ। 1 ਸਾਲ ਪੂਰਾ ਸਾਡੇ ਸਿੰਘ ਉਡੀਕਦੇ ਰਹੇ ਵੀ ਸ਼ਾਇਦ, ਪਰ ਸਾਰਾ ਭਾਰਤ ਤਾੜੀਆਂ ਮਾਰੇ ਵੀ ਆ ਦੇਖੋ ਇਹ ਅਕਾਲੀਆਂ ਦੇ ਬਿਆਨ, ਆ ਦੇਖੋ ਕਿਵੇਂ ਲਿਲਕੜੀਆਂ ਲੈਂਦੇ ਆ ਵੀ ਇਨਸਾਫ ਦਿਓ ਜੀ। ਕੋਈ ਸੁਣਦਾ ਉੱਥੇ? ਅਖੀਰ 1999 ਆ ਗਿਆ, 1 ਸਾਲ ਲੰਘ ਗਿਆ। ਨਵੰਬਰ ਮਹੀਨੇ ਦੇ ਵਿੱਚ 10 ਨਵੰਬਰ ਨੂੰ ਖਬਰਾਂ ਆ ਗਈਆਂ ਬਈ ਰਾਤ ਸਾਰੇ ਭਾਰਤ ਦੇ ਵਿੱਚੋਂ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀ, ਕਿਉਂਕਿ ਉੱਥੇ ਵੀ ਜਿਹੜਾ ਬਿਦਰ ਚੋਂ ਵੀ ਇੰਜੀਨੀਅਰਿੰਗ ਕਾਲਜ ਸੀਗਾ ਜਿੱਥੋਂ ਆਪਣੇ ਮੁੰਡਿਆਂ ਤੇ ਆਪਣੇ ਸਿੱਖਾਂ ਦੇ ਬੱਚਿਆਂ ਤੇ ਜ਼ੁਲਮ ਢਾਇਆ ਗਿਆ ਸੀ। ਫਿਰ 1999 ਚ ਖਬਰ ਆਈ ਵੀ ਸਾਰੇ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਦਾ ਕੋਈ ਪ੍ਰੋਗਰਾਮ ਸੀਗਾ ਇੱਥੇ ਹਾਲ ਦੇ ਵਿੱਚ, ਥਾਪਰ ਇੰਜੀਨੀਅਰਿੰਗ ਕਾਲਜ ਚੋਂ ਪਾਏ ਸੀ ਤੇ ਅਸਾਲਟਾਂ ਵਾਲੇ ਆਏ ਤੇ ਇੱਥੇ ਢੇਰੀਆਂ ਲਾ ਗਏ ਤੇ 1.5-2 ਦਰਜਨ ਦੇ ਕਰੀਬ 19-20 ਬੰਦਿਆਂ ਨੂੰ ਮਾਰ ਦਿੱਤਾ। ਫਿਰ ਸਾਰੇ ਭਾਰਤ ਦੇ ਵਿੱਚ ਹਾਹਾਕਾਰ ਮੱਚੀ ਪਈ। ਫਿਰ ਇੱਕ ਤਰੀਕੇ ਨਾਲ ਇੱਕ ਸੁਨੇਹਾ ਸਾਰੇ ਭਾਰਤ ਨੂੰ ਮਿਲਿਆ ਕਿ ਜੇਕਰ ਭਾਰਤ ਦੇ ਵਿੱਚ ਕਿਸੇ ਇੱਕ ਵੀ ਸਿੱਖ ਦੇ ਝਰੀਟ ਆਊਗੀ ਨਾ ਤੇ ਪੰਜਾਬ ਦੇ ਵਿੱਚ ਫਿਰ ਤੁਹਾਡੇ ਲਾਲਾ ਜੀ ਦੇ ਏਦਾਂ ਢੇਰੀਆਂ ਲੱਗਣਗੀਆਂ। ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਿਸੇ ਸਿੱਖ ਨੂੰ ਕੁਛ ਨਹੀਂ ਕਹਿੰਦੇ, ਫਿਰ ਅਸੀਂ ਗਰੰਟੀ ਦਿੰਦੇ ਆ ਵੀ ਚਾਹੇ ਭੰਗੜੇ ਪਾਓ, 3 ਮਹੀਨੇ ਰਹੋ, 6 ਮਹੀਨੇ ਰਹੋ, ਅਸੀਂ ਪੰਜਾਬ 'ਚ ਵੜਨ ਵਾਲੇ ਤੁਹਾਡੇ ਕਿਸੇ ਬੰਦੇ ਨੂੰ ਕੁਛ ਨਹੀਂ ਕਹੋਗੇ। ਸਿੱਧੀ ਗੱਲ ਹੈ। ਤੁਸੀਂ ਸਾਨੂੰ ਕੁਛ ਨਾ ਕਹੋ, ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ। ਜੇ ਸਾਡੇ ਕਿਸੇ ਸਿੱਖ ਦੀ ਪੱਗ ਵੱਲ ਵੀ ਝਾਕੋਗੇ, ਅੱਖ ਚੱਕ ਕੇ ਟੇਢੀ ਅੱਖ ਨਾਲ ਵੀ ਝਾਕੋਗੇ, ਅੱਖਾਂ ਕੱਢਾਂਗੇ। ਉਦੋਂ ਬਾਅਦ 'ਚ 1999 ਤੋਂ ਬਾਅਦ ਫਿਰ ਲੰਮਾ ਅਰਸਾ 10-15 ਸਾਲ ਸੁੱਖ ਸ਼ਾਂਤੀ ਰਹੀ। ਜਿੰਨਾ ਟਾਈਮ ਸਿੰਘਾਂ ਦੀ ਚੜ੍ਹਤ ਰਹੀ ਫਿਰ ਤਾਂ ਬਿਲਕੁਲ ਹੀ ਨਾ ਕਿਸੇ ਥਾਂ ਤੇ। ਫਿਰ ਤਾਂ ਬਾਹਰਲੇ ਸੂਬਿਆਂ 'ਚ ਵਸਦੇ ਜਿਹੜੇ ਸਿੰਘ ਸੀ ਉਹ ਜੁਝਾਰੂਆਂ ਨੂੰ ਖੁੱਲੀਆਂ ਠਾਰਾਂ ਦੇਣ, ਕਹਿੰਦੇ ਆਓ ਜੀ ਤੁਹਾਡੀ ਕਰਕੇ। ਜਿਵੇਂ ਪੇਕਿਆਂ ਦੇ ਸਿਰ ਤੇ ਸਹੁਰੇ ਬੈਠੀ ਜਿਹੜੀ ਧੀ ਹੁੰਦੀ ਆ ਨਾ, ਉਹ ਸ਼ਾਨ ਨਾਲ ਕਹਿੰਦੀ ਆ ਵੀ ਮੇਰੇ ਪੇਕਿਆਂ ਦੀ ਠੋਕਾ ਪੂਰੀ। ਉਵੇਂ ਜਦੋਂ ਪੰਜਾਬ ਦੇ ਜੁਝਾਰੂ ਸੂਰਮਿਆਂ ਨੇ ਤਾਂ ਉਵੇਂ ਦਾ ਮਾਹੌਲ ਬਣਾਉਣਾ ਪੈਣਾ। ਇੱਕ ਵਾਰੀ ਪੰਜਾਬ ਦੇ ਵਿੱਚ ਹਿਮਾਚਲੀਆਂ ਦਾ ਕੁੰਡਾ ਕਰਨਾ ਪੈਣਾ। ਜਦੋਂ ਹਿਮਾਚਲ ਦੇ ਉਹ ਲੋਕ ਜਿਨ੍ਹਾਂ ਦੇ ਘਰਾਂ ਦੇ ਇੱਥੇ ਰੋਟੀ ਕਮਾਉਣ ਆਏ ਹੋਏ ਨੇ, ਉਹ ਜਦੋਂ ਸਾਰੇ ਟੱਬਰਾਂ ਨੇ ਜਾ ਕੇ ਆਹ ਜਿਹੜੇ ਭੜਕੇ ਜੇ ਫਿਰਦੇ ਆ ਲਾਲੇ, ਇਹਨਾਂ ਦੇ ਦਰਾਂ ਮੂਹਰੇ ਜਾ ਕੇ ਧਰਨਾ ਲਾਇਆ ਵੀ ਤੂੰ ਤਾਂ ਕੁੱਤਿਆ ਇੱਥੇ ਬਹਿ ਕੇ ਸੰਤ ਭਿੰਡਰਾਂ ਵਾਲਿਆਂ ਦੇ ਜਾਂ ਝੰਡੇ ਦੇ ਖਿਲਾਫ 2 ਗੱਲਾਂ ਬੋਲ ਕੇ ਨੰਬਰ ਬਣਾਉਂਦਾ ਫਿਰਦਾ। ਸਾਡੀ ਤਾਂ ਰੋਜੀ ਰੋਟੀ ਗਈ। ਸਾਡੇ ਤਾਂ ਉੱਥੇ ਘੇਰ ਲਏ ਪੰਜਾਬ ਦੇ ਵਿੱਚ। ਉਹਨਾਂ ਨੇ ਕਿਹਾ ਕੁੱਤਰਿਆ ਕੁਛ ਨਹੀਂ, ਪਰ ਸਾਡਾ ਜਲੂਸ ਨਿਕਲ ਰਿਹਾ। ਤੇ ਉਹਨਾਂ ਟਾਈਮ ਇਹ ਗੱਲ ਦਾ ਮਸਲੇ ਦਾ ਹੱਲ ਨਹੀਂ ਹੋ। ਖੈਰ, ਮਸਲੇ ਮੁੱਦੇ ਹੋਰ ਵੀ ਬਥੇਰੇ ਨੇ, ਫਿਰ ਚਰਚਾ ਕਰਾਂਗੇ। ਕੱਲ ਨੂੰ ਫਿਰ ਮਿਲਦੇ ਆ। ਇੱਥੇ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।